टोटल 62 ਜਿਹੜੇ ਨੇ ਉਹ ਡਿਪਲੋਮੈਟ ਨੇ ਕੈਨੇਡਾ ਦੇ ਹਾਈ ਕਮਿਸ਼ਨ 'ਚ ਦਿੱਲੀ 'ਚ ਉਹਦੇ ਚੋਂ ਇੰਡੀਆ ਨੇ ਵਾਰਨ ਕੀਤਾ ਕੈਨੇਡਾ ਨੂੰ ਕਿ 10 ਅਕਤੂਬਰ ਤੱਕ ਆਪਣੇ 41 ਡਿਪਲੋਮੈਟ ਬਾਹਰ ਕੱਢ ਲਓ ਤੇ ਜੇ ਨਹੀਂ ਕੱਢੇ ਤੁਸੀਂ ਤੇ ਅਸੀਂ ਉਹਨਾਂ ਦੀ ਡਿਪਲੋਮੈਟਿਕ ਕਮਿਊਨਿਟੀ ਜਿਹੜੀ ਹੈ ਉਹ ਖਤਮ ਕਰ ਦੇਵਾਂਗੇ। Trudeau says Canada not looking to escalate situation, vows to engage constructively with India, also said it is important for Canada to have diplomats on the ground in India. Diplomatic community ਦੇ ਥੱਲੇ ਕੋਈ ਗ੍ਰਿਫਤਾਰ ਨਹੀਂ ਕਰ ਸਕਦਾ ਭਾਵੇਂ ਉੱਥੇ ਉਹਨਾਂ ਦੇ ਹੱਥੋਂ ਮਰਡਰ ਹੋ ਜਾਏ ਕੋਈ ਐਕਸੀਡੈਂਟ ਹੋ ਜਾਏ ਪਰ ਜਦੋਂ ਡਿਪਲੋਮੈਟਿਕ ਕਮਿਊਨਿਟੀ ਨੇ ਔਰ ਸਿਕਿਉਰਿਟੀ ਦੇਣਾ ਵੀ ਸਰਕਾਰ ਦਾ ਫਰਜ਼ ਹੁੰਦਾ ਹੈ ਤੇ ਜਦੋਂ ਡਿਪਲੋਮੈਟਿਕ ਕਮਿਊਨਿਟੀ ਖਤਮ ਹੋ ਜਾਏ ਨਾ ਮਤਲਬ ਹੈ ਕਿ ਤੁਸੀਂ ਇੱਕ ਆਮ ਟੂਰਿਸਟ ਵਾਂਗ ਹੋ ਤੁਹਾਡੇ ਤੇ ਜੋ ਵੀ ਹੋਏਗਾ ਉਹਦੇ ਲਈ ਤੁਸੀਂ ਜਵਾਬ ਦਿਓ। ਇਹਨਾਂ ਨੇ ਫੈਸਲਾ ਕਰ ਲਿਆ ਕਿ 2024 ਦੀਆਂ ਇਲੈਕਸ਼ਨਾਂ ਤੱਕ ਇਹ ਸਾਰੇ ਨੂੰ ਜਿਹੜਾ ਇਹਨਾਂ ਨੇ ਬਿਲਕੁਲ ਨਫ਼ਰਤੀ ਮਾਹੌਲ ਹੀ ਪੈਦਾ ਕਰਨਾ ਹੈ। ਸਿੱਖਾਂ ਦੇ ਖਿਲਾਫ ਵੀ ਵਾਕਿਆਤ ਸ਼ੁਰੂ ਹੋਏ ਨੇ। ਇਹ ਜਿਹੜੀ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਹੈ ਇਹ ਭਾਰਤੀ ਸਾਮਰਾਜ ਦੇ ਤਾਬੂਤ ਵਿੱਚ ਅਖੀਰਲਾ ਕਿੱਲ ਹੈ। ਇੱਕ ਦਰਵੇਸ਼ ਦਾ ਪਵਿੱਤਰ ਖੂਨ ਡੁੱਲਾ ਡੰਕਾ ਵੱਜਿਆ ਸਾਰੇ ਜਹਾਨ ਅੰਦਰ ਸਾਰੇ ਬ੍ਰਹਿਮੰਡ ਤੇ ਲੱਗੀਆਂ ਪੈਣ ਗੂੰਜਾਂ ਪੈ ਗਈਆਂ ਸੋਚਾਂ ਸਾਰੇ ਅਸਮਾਨ ਅੰਦਰ ਤੇਰੀ ਸ਼ਹੀਦੀ ਨੇ ਜ਼ਾਲਮ ਕਰ ਦਿੱਤਾ ਨੰਗਾ ਦੁਖੀ ਕਿੰਨੇ ਨੇ ਦਲਿਤ ਮੁਸਲਮਾਨ ਅੰਦਰ ਨਕਸ਼ਾ ਛਪ ਗਿਆ ਦੇਸ਼ ਪੰਜਾਬ ਵਾਲਾ ਗੂੰਜਾਂ ਪੈ ਗਈਆਂ ਭਾਈਚਾਰੇ ਸੰਸਾਰ ਅੰਦਰ। G20 gained prominence when India hosted it. G20 events held many times, but when it was held in India, the country which works on a guiding principle of Vasudhaiva Kutumbakam, it gained prominence. ਉਹਨੇ ਕਿਹਾ ਜੀ ਆਜ਼ਾਦੀ ਤੋਂ ਬਾਅਦ ਭਾਰਤ ਦੇ ਹਾਕਮਾਂ ਨੇ ਜਿਹੜਾ ਇਸ ਪਾਸਿਓਂ ਆਏ ਹੀ ਨਹੀਂ ਸੀ ਅਸੀਂ ਹੁਣ ਦੁਨੀਆ ਨੂੰ ਦੱਸਿਆ G20 ਦੀ ਅਹਿਮੀਅਤ ਕੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਚੀਵੀਰ ਫॉर ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਰੁਸਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਨਾਲ ਹੀ ਸਾਡੇ ਹਿੰਦੂ ਰਾਸ਼ਟਰ ਦੇ ਬੰਧੂਆਂ ਨੂੰ ਨਮੋ ਨਮੈ। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 3 ਅਕਤੂਬਰ 2023 1900 ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲਫਮ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਬੇਕਰਸਫੀਲਡ ਕੈਲੀਫੋਰਨੀਆ ਤੋਂ ਸਰਦਾਰ ਰੇਸ਼ਮ ਸਿੰਘ ਜੀਰਾ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਘੱਟੋ ਘੱਟ ਅਸੀਂ ਕੌਮੀ ਮਾਮਲਿਆਂ ਤੇ ਇੱਕ ਮੁੜਤਾ ਦਿਖਾਈਏ ਅਤੇ ਇੱਕ ਦੂਜੇ ਖਿਲਾਫ ਬੋਲਣ ਅਤੇ ਵਿਰੋਧ ਕਰਨ ਤੋਂ ਗੁਰੇਜ਼ ਕਰੀਏ। ਸਮਾਂ ਵਿਚਾਰੀਏ ਸਾਡੇ ਸਾਹਮਣੇ ਚੁਣੌਤੀ ਵੱਡੀ ਹੈ ਅਤੇ ਸੰਜਮ ਸੂਝ-ਬੂਝ ਇੱਕ ਮੁੜਤਾ ਨਾਲ ਹੀ ਅਸੀਂ ਖਾਲਿਸਤਾਨ ਦੀ ਪ੍ਰਾਪਤੀ ਕਰ ਸਕਦੇ ਹਾਂ। ਸੋ ਕੌਮੀ ਜਥੇਬੰਦਕ ਢਾਂਚਾ ਮਜ਼ਬੂਤ ਕਰੀਏ ਜੋ ਕੌਮੀ ਘਰ ਲਈ
ਯਤਨਸ਼ੀਲ ਹਨ ਉਹਨਾਂ ਦਾ ਸਾਥ ਦਈਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਰੇਸ਼ਮ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv4.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਵੀਅਰਸ, ਪਹਿਲੇ ਸੈਗਮੈਂਟ ਦੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਕੈਨੇਡਾ ਦੇ ਹਵਾਲੇ ਨਾਲ ਕਿ ਭਾਰਤ ਤੇ ਕੈਨੇਡਾ ਵਿੱਚ ਜਿਹੜੀ ਹੈ ਤਲਖੀ ਹੈ ਉਹ ਵੱਧਦੀ ਜਾ ਰਹੀ ਹੈ। ਭਾਰਤ ਸਰਕਾਰ ਨੇ ਅੱਜ ਕੈਨੇਡਾ ਤੇ ਅਗਲਾ ਵਾਰ ਕਰਦਿਆਂ ਕੈਨੇਡਾ ਨੂੰ ਕਿਹਾ ਹੈ ਕਿ ਉਹ ਦਿੱਲੀ ਦੀ ਜਿਹੜੀ ਆਪਣੀ ਅੰਬੈਸੀ ਚੋਂ 10 ਅਕਤੂਬਰ ਤੱਕ 41 ਡਿਪਲੋਮੈਟਸ ਨੂੰ ਜਿਹੜੇ ਵਾਪਸ ਸੱਦੇ। ਇਸ ਵੇਲੇ ਕੈਨੇਡਾ ਦੇ ਦਿੱਲੀ ਵਿੱਚ ਕੁੱਲ 62 ਡਿਪਲੋਮੈਟ ਤਾਇਨਾਤ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਬੇਕਰਸਫੀਲਡ ਕੈਲੀਫੋਰਨੀਆ ਤੋਂ ਆਪਣੇ ਵੀਰ ਸਰਦਾਰ ਰੇਸ਼ਮ ਸਿੰਘ ਜੀ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਇਹ ਸਾਡੇ ਪਿਛਲੇ ਲਗਭਗ 35-36 ਸਾਲ ਤੋਂ ਸਾਥੀ ਸਹਿਯੋਗੀ ਨੇ। ਸਿੱਖ ਯੂਥ ਆਫ ਅਮਰੀਕਾ ਦੇ ਵਿੱਚ ਉੱਚ ਅਹੁਦਿਆਂ ਤੇ ਰਹਿੰਦੇ ਆ ਉਹਨਾਂ ਨੇ ਸੇਵਾ ਕੀਤੀ। ਜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਜੁੜੇ ਤੇ ਫਿਰ ਲਲਕਾਰ ਕੇ ਵੰਗਾਰ ਕੇ ਭਾਰਤੀ ਹਾਕਮਾਂ ਨੂੰ ਉੱਥੇ ਜਾ ਕੇ ਸਰਬੱਤ ਖਾਲਸਾ 'ਚ ਪਾਰਟਿਸਿਪੇਟ ਕੀਤਾ, ਜੇਲ੍ਹ ਵੀ ਕੱਟੀ ਔਰ ਉਹਨਾਂ ਦਾ ਇਸ ਪੱਧਰ ਦੀ ਕਮਿਟਮੈਂਟ ਇਕੱਲੀ ਕੌਮੀ ਪੱਖ ਤੋਂ ਹੀ ਨਹੀਂ, ਜਿਵੇਂ ਹਰ ਦੁੱਖ ਸੁੱਖ ਦੇ ਵੇਲੇ ਉਹ ਹਰ ਇੱਕ ਦੇ ਨਾਲ ਨਿਭਦੇ ਨੇ। ਪਿਛਲੇ ਕੁਝ ਸਮੇਂ ਤੋਂ ਬੇਸ਼ੱਕ ਉਹਨਾਂ ਦੀ ਜ਼ਿੰਦਗੀ 'ਚ ਬਹੁਤ ਵੱਡਾ ਸ਼ੌਕ, ਬੜੇ ਛੋਟੇ ਪੀਰੀਅਡ ਦੇ ਵਿੱਚ ਘੱਟ ਸਮੇਂ 'ਚ 2 ਭਰਾ ਉਹਨਾਂ ਦੇ ਭਾਈ ਬਾਜ ਸਿੰਘ, ਭਾਈ ਪਰਮਜੀਤ ਸਿੰਘ ਚੜ੍ਹਾਈ ਕਰ ਗਏ। ਇਹ ਵੱਡੇ ਨੇ ਪਰਿਵਾਰ ਦੇ ਵਿੱਚ, ਲੇਕਿਨ ਇਹਦੇ ਬਾਵਜੂਦ ਉਹਨਾਂ ਦੀ ਜਿਹੜੀ ਕੌਮ ਪ੍ਰਤੀ ਕਮਿਟਮੈਂਟ ਹੈ ਉਸ 'ਚ ਕੋਈ ਫਰਕ ਨਹੀਂ ਆਇਆ। ਖੁਦ ਵੀ ਸਿਹਤ ਪੱਖੋਂ ਜਿਹੜਾ ਉਹ ਜੂਝ ਰਹੇ ਨੇ, ਲੇਕਿਨ ਜਦੋਂ ਵੀ ਗੱਲ ਕਰੋ, ਅਜੇ 2-3 ਦਿਨ ਪਹਿਲਾਂ ਹੀ ਕਾਫੀ ਲੰਮੀ ਗੁਫ਼ਤਗੂ ਉਹਨਾਂ ਦੇ ਨਾਲ ਹੋਈ ਤੇ ਉਹ ਇਹੀ ਉਹਨਾਂ ਨੂੰ ਫਿਕਰਮੰਦੀ ਹੈ ਕਿ ਜੋ ਮੌਕਾ ਹੁਣ ਸਾਡੇ ਹੱਥ ਆਇਆ ਇਹ ਬੇਸ਼ੱਕ ਅਸੀਂ ਸ਼ਹੀਦੀਆਂ ਦੇ ਇਤਿਹਾਸ ਦੇ ਵਾਰਿਸ ਹਾਂ। ਮੌਜੂਦਾ ਦੌਰ 'ਚ ਵੀ ਅਸੀਂ ਹਰ ਚੜ੍ਹਦੇ ਸੂਰਜ ਪਿਛਲੇ ਆਲਮੋਸਟ 45 ਸਾਲ ਦੇ ਵਿੱਚ ਜੇ ਦੇਖੀਏ 78 ਤੋਂ ਬਾਅਦ ਸਾਰੇ ਪੀਰੀਅਡ 'ਚ ਕੋਈ ਦਿਨ ਐਸਾ ਨਹੀਂ ਹੈ ਜਿਸ ਦਿਨ ਕੋਈ ਸ਼ਹੀਦੀ ਨਾ ਹੋਈ ਹੋਏ। ਅਸੀਂ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਦਾ ਸ਼ਿਕਾਰ ਹੋਏ, ਲੇਕਿਨ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਜਿਵੇਂ ਅੰਤਰਰਾਸ਼ਟਰੀ ਖੇਡ ਜਿਹੜਾ ਹੈ ਉਹ ਬਦਲਿਆ, ਭਾਰਤ ਦਾ ਅਸਲੀ ਚਿਹਰਾ ਵੀ ਸਾਹਮਣੇ ਆਇਆ ਹੈ। ਸਿੱਖਾਂ ਲਈ ਇੱਕ ਹਮਦਰਦੀ ਦਾ ਇਜ਼ਹਾਰ ਵੀ ਹੈ ਔਰ ਕਿੰਨੀ ਕੁ ਦੇਰ ਪੱਛਮੀ ਤਾਕਤਾਂ ਜਿਹੜੀਆਂ ਨੇ ਉਹ ਇਸ ਸਾਰੇ ਦੇ ਉੱਤੇ ਸਟੈਂਡ ਰਹਿਣਗੀਆਂ ਇਹ ਤਾਂ ਵਕਤ ਹੀ ਦੱਸੇਗਾ। ਲੇਕਿਨ ਜਿਹੜੇ 2 ਨੁਕਤੇ ਉਹਨਾਂ ਨੇ, ਇੱਕ ਤਾਂ ਏਕਤਾ ਦੀ ਗੱਲ, ਔਰ ਬੇਸ਼ੱਕ ਮੈਂ ਅਕਸਰ ਇਹ ਕਹਿੰਦਾ ਵੀ ਏਕਤਾ ਕਿਸੇ ਦੇਵੀ ਦਾ ਨਾਂ ਨਹੀਂ ਹੈ ਜਿਹਨੂੰ ਅਸੀਂ ਪੂਜਣਾ ਹੈ, ਪਰ ਘੱਟੋ ਘੱਟ ਹੁਣ ਇਸ ਸਾਰੇ ਪੀਰੀਅਡ 'ਚ ਅਸੀਂ ਸਾਰੇ ਦੇਖਦੇ ਹਾਂ ਕਿ ਕੌਣ ਕਿੱਥੇ ਖੜਾ ਹੈ। ਜਿਹੜੇ ਪੰਥ ਪ੍ਰਸਤ ਨੇ, ਇੱਕ ਤਾਂ ਮੌਕਾ ਪ੍ਰਸਤ ਨੇ ਜਿਨ੍ਹਾਂ ਨੇ ਇਹ ਦੇਖਣਾ ਹੈ ਕਿ ਭਾਈ ਉਹਨਾਂ ਦਾ ਮੁੱਲ ਹੀ ਵਿਰੋਧ 'ਚੋਂ ਪੈਦਾ ਹੁੰਦਾ ਹੈ ਜਾਂ ਘਟੀਆ ਗੱਲਾਂ 'ਚੋਂ, ਉਹਨਾਂ ਦਾ ਤੁਸੀਂ ਕੁਛ ਨਹੀਂ ਕਰ ਸਕਦੇ। ਇੱਕ ਕਲਾਸ ਰਜਿਸਟਰਡ ਬੇਈਮਾਨਾਂ ਦੀ ਆ, ਉਹਨਾਂ ਦਾ ਤੁਸੀਂ ਕੁਛ ਨਹੀਂ ਕਰ ਸਕਦੇ। ਪਰ ਜਿਹੜੇ ਇੰਨਾ ਲੰਮਾ ਸਮਾਂ 4-4 ਦਹਾਕਿਆਂ ਤੋਂ ਹੁਣ ਸਾਡੀ ਜਨਰੇਸ਼ਨ ਜਿਹੜੀ ਆਲਰੇਡੀ, ਜੇ ਇਸ ਨੂੰ ਜੇ ਸਾਦਾ ਪੰਜਾਬੀ 'ਚ ਕਹਿਣਾ ਹੋਏ ਤੇ ਕਬਰਾਂ 'ਚ ਲੱਤਾਂ ਨੇ, ਤੇ ਜੇ ਅਜੇ ਵੀ ਸਾਡੀ ਉਹੀ ਘਟੀਆ ਸੋਚ ਜਾਂ ਘਟੀਆ ਦਾਇਰਾਕਾਰੀ 'ਚ ਰਹਿੰਦੇ ਹਾਂ, ਅਸੀਂ ਹਰ ਵੇਲੇ ਜਿਹੜਾ ਉਹ ਸਿਰਫ ਤੇ ਸਿਰਫ ਆਪਣਾ ਮਫਾਦ ਦੇਖਣਾ, ਫਿਰ ਕੁਛ ਵੀ ਹਾਸਲ ਨਹੀਂ ਹੋਣਾ। ਔਰ ਦੂਸਰੀ ਗੱਲ ਜਥੇਬੰਦੀ, ਇਸ 'ਚ ਵੀ ਕੋਈ ਸ਼ੱਕ ਨਹੀਂ ਹੈ, ਗੁਰੂ ਨੇ ਜਿਹਨੂੰ ਵਡਿਆਈ ਦੇਣੀ ਹੁੰਦੀ ਹੈ ਉਸ ਨੂੰ ਹੀ ਮਿਲਦੀ ਹੈ। ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਕੌਮਾਂ ਦਾ ਭਵਿੱਖ ਦਾਅ 'ਤੇ ਲੱਗਾ ਹੁੰਦਾ ਤੇ ਇਹ ਇੱਕ ਬੰਦੇ ਜਾਂ ਇੱਕ ਜਥੇਬੰਦੀ ਦੇ ਜ਼ਿੰਮੇ ਜਿਹੜੀ ਹੈ ਉਹ ਗੱਲ ਨਹੀਂ ਛੱਡੀ ਜਾਂਦੀ, ਜਾਂ ਉਹ ਇਸ ਸਾਰੀ ਮੁਸ਼ਕਲ 'ਚੋਂ ਕੌਮਾਂ ਨੂੰ ਸਟੇਅਰ ਨਹੀਂ ਕਰ ਸਕਦੀ। ਉਹਨਾਂ ਨੂੰ ਬਾਕੀਆਂ ਨੂੰ ਵੀ ਨਾਲ ਲੈ ਕੇ ਚੱਲਣ ਦਾ ਜਿਹੜਾ ਹੈ ਉਹ ਮਾਦਾ ਵੀ ਹੋਣਾ ਚਾਹੀਦਾ ਹੈ, ਵਿਉਂਤਬੰਦੀ ਵੀ ਹੋਣੀ ਚਾਹੀਦੀ ਹੈ। ਸੋ ਅਸੀਂ ਭਾਈ ਰੇਸ਼ਮ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹ TV 84 ਦੇ ਖੈਰ ਖੁਆਹ ਨੇ ਔਰ ਹਮੇਸ਼ਾ ਹੀ ਸਾਡੇ ਲਈ ਤਾਂ ਨਿੱਜੀ ਤੌਰ ਦੇ ਉੱਤੇ ਜਿਸ ਕਿਸਮ ਦੀ ਉਹਨਾਂ ਦੀ ਪਿਆਰ ਭਾਵਨਾ, ਵਫਾਦਾਰੀ ਔਰ ਕੌਮ ਦੇ ਲਈ ਚਟਾਨ ਵਾਂਗ ਖਲੋਣਾ, ਉਹ ਉਂਗਲਾਂ 'ਤੇ ਗਿਣੇ ਜਾਣ ਵਾਲੇ ਐਸੇ ਇਨਸਾਨ ਨੇ ਜਿਨ੍ਹਾਂ ਨੂੰ ਇਹਨਾਂ 4 ਦਹਾਕਿਆਂ ਦੇ ਵਿੱਚ ਮੈਂ ਆਪਣੇ ਪੰਥਕ ਦਾਇਰਾਕਾਰ ਦੇ ਉਸ
ਚਮਕਦੇ ਸਿਤਾਰੇ ਵਾਂਗ ਦੇਖਦਾ ਹਾਂ। ਸਤਿਗੁਰੂ ਭਾਈ ਰੇਸ਼ਮ ਸਿੰਘ ਜੀ ਨੂੰ ਦੇਹ ਅਰੋਗਤਾ ਵੀ ਦੇਣ ਬਿਲਕੁਲ ਔਰ ਇਵੇਂ ਹੀ ਚੜ੍ਹਦੀ ਕਲਾ ਬਖਸ਼ਣ। ਜੀ ਕੋਈ ਨਾ ਕੋਈ ਦਿਨ ਜਦੋਂ ਤੁਸੀਂ ਅਚਾਨਕ ਕੋਈ ਐਸੀ ਖਬਰ ਸੁਣਦੇ ਹੋ ਤਾਂ ਇਵੇਂ ਲੱਗਦਾ ਹੈ ਕਿ ਕੋਈ ਅਸਮਾਨ ਤੋਂ ਆ ਕੇ ਕੋਈ ਚੀਜ਼ ਤੁਹਾਡੇ ਵੱਜੀ ਹੈ। ਅੱਜ ਸਵੇਰੇ ਭਾਈ ਗੁਰਦੇਵ ਸਿੰਘ ਜੀ ਨਾਲ ਗੱਲਬਾਤ ਹੋਈ। ਆਮ ਜੋ ਚੱਲ ਰਿਹਾ ਵਰਤਾਰਾ ਮਾਹੌਲ ਹਾਂਜੀ ਉਹਨੂੰ ਲੈ ਕੇ ਅਕਸਰ ਉਹ ਕਾਲ ਕਰਦੇ ਨੇ, ਪਰ ਬਾਅਦ ਦੁਪਹਿਰ ਤੱਕ ਜਦੋਂ ਦੁਬਾਰਾ ਕਾਲ ਆਈ ਔਰ ਫਿਰ ਹੋਰ ਸੋਰਸ ਤੋਂ ਇਹ ਪਤਾ ਲੱਗਾ ਕਿ ਭਾਈ ਗੁਰਦੇਵ ਸਿੰਘ ਉਹਨਾਂ ਦੇ ਮਾਤਾ ਜੀ ਮਾਤਾ ਗੁਰਦੀਪ ਕੌਰ ਜੀ ਉਹ ਚੜ੍ਹਾਈ ਕਰ ਗਏ ਨੇ। ਸੋ ਸੈਡ। ਹਾਲਾਂ ਜਦੋਂ ਮੈਂ ਉਹਨਾਂ ਦੀ ਮਾਤਾ ਕਹਿ ਰਿਹਾ ਮੈਨੂੰ ਇਵੇਂ ਲੱਗ ਰਿਹਾ ਕਿ ਵੀ ਮੈਂ ਇਨਸਾਫ ਨਹੀਂ ਕਰ ਰਿਹਾ, ਕਿਉਂਕਿ ਮੇਰੇ ਲਈ ਹਮੇਸ਼ਾ ਹੀ ਜਿਵੇਂ ਉਹਨਾਂ ਦੇ ਅੰਦਰ ਉਹੀ ਮਾਂ ਦੀ ਜਿਹੜੀ ਪਿਆਰ ਵਾਲਾ ਤੁਸੀਂ ਵਸਲ ਰਸ ਵੀ ਦੇਖਦੇ ਹੋ ਮਿਲਾਪ ਵੇਲੇ, ਔਰ ਕੌਮੀ ਪੱਖ ਤੋਂ ਵੀ ਜਦੋਂ ਉਹ ਈਵਨ ਸਟ੍ਰੋਕ ਤੋਂ ਬਾਅਦ ਹਸਪੀਟਲ 'ਚ ਸਨ ਔਰ ਅਸੀਂ ਡਰਾਈਵ ਕਰਕੇ ਗਏ, ਭਾਈ ਗੁਰਦੇਵ ਸਿੰਘ ਡਰਾਈਵ ਕਰ ਰਹੇ ਸੀ, ਅਸੀਂ ਉੱਥੇ ਪਹੁੰਚੇ ਤੇ ਜਦੋਂ ਮਿਲੇ ਤੇ ਉਹਨਾਂ ਨੇ ਪਹਿਲਾਂ ਤਾਂ ਜਿਹੜਾ ਉਹ ਸਰੀਰ ਪੱਖੋਂ ਕਿਹਾ ਕਿ ਵੀ ਭਾਰ ਤੁਸੀਂ ਵਧਾ ਰਹੇ, ਔਰ ਫਿਰ ਉਹਨਾਂ ਨੇ ਜਦੋਂ ਵੀ ਮਿਲਣਾ ਜਾਂ ਵਿਛੜਨਾ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਜਿਹੜੇ ਨੇ ਉਹ ਯਾਦ ਦਹਾਨੀ ਹੁੰਦੇ ਸੀ ਕਿ ਭਾਈ ਜਿਨ੍ਹਾਂ ਦੇ ਪੁੱਤਰ ਪੁੱਤਰੀਆਂ ਇਸ ਪਾਸੇ ਤੁਰੇ ਨੇ ਉਹਨਾਂ ਦੇ ਮਾਪਿਓ ਦਾ ਕਿਸ ਪੱਧਰ ਦਾ ਜਿਹੜਾ ਹੈ ਉਹ ਕਮਿਟਮੈਂਟ ਦਾ ਲੈਵਲ ਹੁੰਦਾ ਹੈ ਜੀ। ਔਰ ਕਿਉਂਕਿ ਮੇਰੇ ਲਈ ਹਮੇਸ਼ਾ ਹੀ ਸਿੱਖਣਾ ਬਜ਼ੁਰਗਾਂ ਤੋਂ ਹੀ ਹੁੰਦਾ ਹੈ। ਜਦੋਂ ਵੀ ਕਿਉਂ ਕਲਾਮਾਜ਼ੂ ਸਾਡਾ ਦੂਸਰਾ ਘਰ ਹੈ ਔਰ ਮਾਤਾ ਜੀ ਜਦੋਂ ਕੈਨੇਡਾ ਤੋਂ ਬਾਅਦ 'ਚ ਗਏ ਔਰ ਉੱਥੇ ਹੀ ਉਹਨਾਂ ਨੂੰ ਸਟ੍ਰੋਕ ਹੋਇਆ, ਫਿਰ ਉੱਥੇ ਹੀ ਰਹੇ, ਲੇਕਿਨ ਜਿੰਨੀ ਦੇਰ ਵੀ 90s ਤੋਂ ਬਾਅਦ ਜਾਣ ਦਾ ਸਬਬ ਹੋਇਆ ਉਹਨਾਂ ਦੇ ਨਾਲ ਕਿਵੇਂ ਉਹਨਾਂ ਨੇ ਪ੍ਰੀ ਪਾਰਟੀਸ਼ਨ 47 ਤੋਂ ਪਹਿਲਾਂ ਜਿਸ ਸਿੰਧ ਦੇ ਖੇਤਰ 'ਚੋਂ ਆਏ ਉੱਥੇ ਕਿਸ ਕਿਸਮ ਦਾ ਜੀਵਨ ਸਟਾਈਲ ਸੀ, ਕਿਵੇਂ ਆ ਕੇ ਇਧਰ ਸਟਰਗਲ ਹੋਈ ਔਰ ਦਰਸ਼ਕ ਉਹਨਾਂ ਦੀਆਂ ਅੱਡ ਤਸਵੀਰਾਂ ਦੇਖ ਸਕਦੇ ਨੇ, ਔਰ ਕਿਵੇਂ ਉਹਨਾਂ ਦਾ ਫੇਥ ਗੁਰੂ ਦੇ ਉੱਤੇ ਸੇਵਾ ਭਾਵਨਾ ਔਰ ਜਿਵੇਂ ਆਪਣੇ ਪੋਤਿਆਂ ਦੇ ਨਾਲ ਪੋਤੀਆਂ ਦੇ ਨਾਲ ਇਵੇਂ ਜਿਵੇਂ ਦੋਸਤ ਹੁੰਦੇ ਨੇ। ਔਰ ਬਹੁਤ ਵਾਰ ਅਸੀਂ ਜਦੋਂ ਜਨਰੇਸ਼ਨ ਗੈਪ ਦੀ ਗੱਲ ਕਰਦੇ ਹਾਂ ਮੈਂ ਸਮਝਦਾ ਵੀ ਉਹ ਵੀ ਜਨਰੇਸ਼ਨ ਸਾਡੀ ਪੇਰੈਂਟਸ ਦੀ ਹੈ, ਔਰ ਖ਼ਾਸ ਤੌਰ ਤੇ ਜਦੋਂ ਮੈਂ ਮਾਤਾ ਜੀ ਦੀ ਗੱਲ ਕਰ ਰਿਹਾ ਕਿ ਜਿੱਥੇ ਲੱਗਦਾ ਹੀ ਨਹੀਂ ਸੀ ਉਹ ਬੱਚਿਆਂ ਨਾਲ ਬੱਚੇ ਬਣੇ ਹੋਏ ਨੇ, ਮੈਚਿਓਰ ਨਾਲ ਮੈਚਿਓਰ ਨੇ, ਸਿੱਖੀ ਦੀ ਗੱਲ ਵੇਲੇ ਪੂਰੀ ਗੱਲ ਚੜ੍ਹਦੀ ਕਲਾ ਵਾਲੀ, ਔਰ ਜੁਝਾਰੂ ਦੌਰ ਦੇ ਵਿੱਚ ਜਦੋਂ ਭਾਈ ਗੁਰਦੇਵ ਸਿੰਘ ਐਕਟਿਵ ਸਨ ਕਿਵੇਂ ਉਸ ਦੌਰ ਦੇ ਵਿੱਚ ਉਹਨਾਂ ਦਾ ਕੀ ਵਰਤਾਰਾ ਜਾਂ ਕਿਵੇਂ ਸੀ। ਸੋ ਮੇਰੇ ਲਈ ਇਹ ਇੱਕ ਨਿੱਜੀ ਲਾਸ ਵਾਂਗ ਹੈ। ਔਰ ਹਾਲਾਂ ਅਸੀਂ ਹੁਣ ਤੋਂ 2 ਹਫ਼ਤੇ ਬਾਅਦ ਗੁਰਦੁਆਰਾ ਰਿਵਰਸਾਈਡ ਐਲਏ 14 ਅਕਤੂਬਰ ਵਾਲੇ 14-15 ਅਕਤੂਬਰ ਵਾਲੇ ਵੀਕਐਂਡ ਭਾਈ ਹਰਜਿੰਦਰ ਸਿੰਘ ਜੰਦਾ ਭਾਈ ਸੁਖਦੇਵ ਸਿੰਘ ਸੁੱਖਾ ਉਹਨਾਂ ਦੀ ਯਾਦ ਦੇ ਵਿੱਚ ਸ਼ਹੀਦੀ ਸਮਾਗਮ ਰੱਖਿਆ ਹੋਇਆ ਸੀ। ਮੈਂ ਉਹਦੇ ਸ਼ਮੂਲੀਅਤ ਕਰਨੀ ਸੀ, ਉਹਨਾਂ ਦੀ ਅੱਜ ਐਡ ਵੀ ਚੱਲਣ ਵਾਲੀ ਸੀ, ਲੇਕਿਨ ਜਿਉਂ ਹੀ ਇਹ ਖਬਰ ਮਿਲੀ ਕਿਉਂਕਿ ਜਿਵੇਂ ਭਾਈ ਗੁਰਦੇਵ ਸਿੰਘ ਨੇ ਦੱਸਿਆ ਕਿ ਮਾਤਾ ਜੀ ਦੀ ਕ੍ਰੀਮੇਸ਼ਨ ਔਰ ਅੰਤਮ ਅਰਦਾਸ 14 ਅਕਤੂਬਰ ਨੂੰ ਟੋਰਾਂਟੋ 'ਚ ਹੈ, ਤੇ ਮੇਰੇ ਲਈ ਤਾਂ ਇਹ ਹਾਲਾਂ ਮੈਂ ਜਦੋਂ ਆਪਣਾ ਘਰ-ਬਾਰ ਛੱਡਿਆ ਸੀ ਉਸ ਤੋਂ ਲੰਬਾ ਵਕਤ ਜਦੋਂ ਤੱਕ ਸਾਡੇ ਮਾਤਾ ਜੀ ਚੜ੍ਹਾਈ ਕੀਤੇ 18-20 ਸਾਲ ਜਿਹੜੇ ਨੇ ਉਹਨਾਂ ਦੀ ਚੜ੍ਹਾਈ ਉਹਨਾਂ ਨੇ 2013 ਦੇ ਵਿੱਚ ਕੀਤੀ, ਤੇ ਮੈਂ ਤਾਂ ਉਸ ਤੋਂ ਮਰਹੂਮ ਰਿਹਾ ਜਿਹੜੇ ਤੁਹਾਡੇ ਲਾਸਟ ਪਲ ਹੁੰਦੇ ਨੇ ਮਾਪਿਓ ਦੀ ਸੇਵਾ ਦੇ। ਲੇਕਿਨ ਕੁਝ ਥਾਵਾਂ ਨੇ ਜਿੱਥੇ ਤੁਹਾਨੂੰ ਇਹ ਹਮੇਸ਼ਾ ਮਹਿਸੂਸ ਹੁੰਦਾ ਹੈ ਕਿ ਵੀ ਤੁਸੀਂ ਮਾਂ ਦੇ ਉਹ ਪਿਆਰ ਦਾ ਸਵਾਦ ਵੀ ਮਾਣਦੇ ਹੋ, ਰਸ ਵੀ ਮਾਣਦੇ ਹੋ, ਔਰ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਸੱਚਮੁੱਚ ਮਾਵਾਂ ਕੀ ਹੁੰਦੀਆਂ ਨੇ। ਔਰ ਇਹ ਇੱਕ ਬਹੁਤ ਚੰਗਾ ਪਰਿਵਾਰ, ਮਾਤਾ ਜੀ ਦੀ ਉਮਰ ਲਗਭਗ 90 ਸਾਲ ਸੀ, ਉਹਨਾਂ ਦੇ ਸਰਦਾਰ ਰਾਮ ਸਿੰਘ ਉਹਨਾਂ ਨੇ ਵੀ ਲੰਮੀ ਉਮਰ ਭੋਗੀ। ਉਹ ਆਪਣੇ ਰੰਗ ਦੇ ਜਿਵੇਂ ਅਸੀਂ ਇੱਕ ਬੇਫਿਕਰ ਕਿਸਮ ਦੇ ਸਾਡੇ ਉਸ ਖਿੱਤੇ ਦੇ ਬੇਪਰਵਾਹ, ਲੇਕਿਨ ਜਿਹੜੇ ਨੇ ਫੇਥ ਮੁਕੰਮਲ ਸਿੱਖੀ ਦੇ ਵਿੱਚ, ਔਰ ਉਹਨਾਂ ਨੇ ਜਿਹੜਾ ਆਪਣਾ ਪਰਿਵਾਰ ਪਿੱਛੇ ਛੱਡਿਆ ਉਹਨਾਂ ਦੇ ਵਿੱਚ ਉਹਨਾਂ ਦੀ ਬੇਟੀ ਬਲਦੇਵ ਕੌਰ, ਬੇਟੇ ਗੁਰਦੇਵ ਸਿੰਘ, ਸੁਰਜੀਤ ਸਿੰਘ ਔਰ ਮਨਜੀਤ ਸਿੰਘ, ਔਰ ਅੱਗੋਂ ਪੋਤੇ ਪੋਤੀਆਂ ਔਰ ਦੋਤੇ ਦੋਤੀਆਂ, ਔਰ ਹਰ ਇੱਕ ਪੂਰੇ ਪਰਿਵਾਰ ਦੇ ਵਿੱਚ ਜਿਹੜਾ। ਔਰ ਜਦੋਂ ਮੈਂ ਕਲਾਮਾਜ਼ੂ ਵੀ ਹੋਣਾ ਉਹਨਾਂ ਦੀ ਜਿਹੜੀ ਹੈ ਛੋਟੀ ਜਿਹੀ ਕੁੱਤੀ ਐਡੀ, ਜਿਵੇਂ ਉਹਦਾ ਵੀ ਸਭ ਤੋਂ ਜ਼ਿਆਦਾ ਜੇ ਲਗਾਵ ਜਾਂ ਦੂਸਰਾ ਸੋ ਮੈਂ ਬਹੁਤ ਵਾਰ ਦੇਖਦਾ ਵੀ ਇਹ ਸਾਡੀ ਮਾਂ ਬਾਪ ਵਾਲੀ ਜਨਰੇਸ਼ਨ ਕੋਈ ਯੂਨੀਕ ਹੀ ਜਨਰੇਸ਼ਨ ਸੀ ਕਿ ਵੀ
ਕਿਵੇਂ ਤੁਸੀਂ ਇੱਕੋ ਵੇਲੇ ਔਰ ਇੰਨੀ એનર્ਜੀ, ਤੁਸੀਂ ਸਭ ਤੋਂ ਸਵੇਰੇ ਉੱਠ ਰਹੇ ਹੋ, ਹਰ ਇੱਕ ਦਾ ਧਿਆਨ ਰੱਖ ਰਹੇ ਹੋ, ਹਰ ਇੱਕ ਦਾ ਮਨਪਸੰਦ ਖਾਣਾ ਵੀ ਬਣਾ ਰਹੇ ਹੋ, ਔਰ ਫਿਰ ਕੋਈ ਗਿਲਾ ਸ਼ਿਕਵਾ ਨਹੀਂ, ਫਿਰ ਤੁਸੀਂ ਉਸੇ ਰਿਲੈਕਸੇਸ਼ਨ ਦੇ ਨਾਲ ਸਵੈਟਰ ਵੀ ਬੁਣ ਰਹੇ ਹੋ, ਕੋਈ ਹੋਰ ਕੋਈ ਨਾ ਕੋਈ ਕਾਰਡ ਵੀ ਕੱਢ ਰਹੇ ਹੋ। ਸੋ ਬਹੁਤ ਵਾਰ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਅਸੀਂ ਇੱਕ ਯੂਨੀਵਰਸਿਟੀਆਂ ਜਾਂ ਕਾਲਜਾਂ ਦੀਆਂ ਡਿਗਰੀਆਂ ਨੂੰ ਐਜੂਕੇਸ਼ਨ ਬਣਾ ਲਿਆ, ਇਹ ਐਜੂਕੇਸ਼ਨ ਨਹੀਂ ਹੈ। ਜੇ ਅਸੀਂ ਆਪਣੀ ਮਾਵਾਂ ਦੀ ਜਨਰੇਸ਼ਨ ਵੱਲ ਦੇਖੀਏ, ਕਿੰਨਾ ਸੁਚੱਜਾਪਨ, ਕਿੰਨਾ ਨਿਪੁੰਨਤਾ, ਕਿੰਨੀ ਐਨਰਜੀ। ਹਾਂਜੀ, ਸਭ ਤੋਂ ਪਹਿਲਾਂ ਘਰ 'ਚ ਉੱਠਣ ਵਾਲੀ ਮਾਂ, ਸਭ ਤੋਂ ਬਾਅਦ ਸੌਣ ਵਾਲੀ ਮਾਂ। ਸੋ ਇਹ ਇੱਕ ਬਹੁਤ ਵੱਡਾ ਲਾਸ ਹੈ। ਹਾਲਾਂ ਅਸੀਂ ਸਾਡੇ ਕੋਲ ਸ਼ਬਦ ਨਹੀਂ, ਹਾਲਾਂ ਉਹਨਾਂ ਨੇ ਆਪਣੀ ਪੂਰੀ ਉਮਰ 90 ਸਾਲ ਇੱਕ ਰੱਬ ਦੀ ਰਹਿਮਤ ਦੇ ਨਾਲ ਇੱਕ ਤੰਦਰੁਸਤ ਉਮਰ ਹੁੰਦੀ ਹੈ। ਸੇਵਾ ਦੇ ਪੱਖੋਂ ਵੀ ਕੋਈ ਕਮੀ ਨਹੀਂ ਰਹੀ। ਜਦੋਂ ਵੀ ਭਾਈ ਗੁਰਦੇਵ ਸਿੰਘ, ਭੈਣ ਜੀ ਜਸਵਿੰਦਰ ਕੌਰ, ਉਹਨਾਂ ਦੇ ਬੱਚੇ ਜਾਂ ਉਹਨਾਂ ਨੂੰ ਚਾਅ ਚੜ੍ਹ ਜਾਣਾ, ਉਹਨਾਂ ਦਾ ਇਹ ਵੀ ਸੀ ਕਿ ਮੈਨੂੰ ਅਮਰੀਕਾ ਲੈ ਚਲੋ, ਕਿਉਂਕਿ ਉਹ ਪਰਿਵਾਰ ਦੇ ਵਿੱਚ ਹਮੇਸ਼ਾ ਹੀ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦੂਸਰੇ ਬੇਟਿਆਂ ਨੇ ਵੀ, ਸੁਰਜੀਤ ਸਿੰਘ, ਮਨਜੀਤ ਸਿੰਘ ਔਰ ਬੇਟੀ ਜਿਹੜੇ ਬਲਦੇਵ ਕੌਰ, ਇਹਨਾਂ ਸਾਰਿਆਂ ਨੇ ਸੇਵਾ ਕੀਤੀ ਹੈ, ਬੱਚਿਆਂ ਨਾਲ ਬਹੁਤ ਅਟੈਚਡ ਸੀ। ਔਰ ਸ਼ਾਇਦ ਜਿਵੇਂ ਮੈਂ ਅਕਸਰ ਫੇਥ ਦੀ ਗੱਲ ਕਰਦਾ ਕਿ ਬਹੁਤ ਵਾਰ ਮੈਡੀਕਲ ਵਰਲਡ 'ਚ ਹੁੰਦਾ ਹੈ ਕਿ ਜੀ ਜਦੋਂ ਤੁਸੀਂ ਡਾਕਟਰ ਕੋਲ ਗਏ, ਉਹਨੇ ਕਿਹਾ ਜੀ ਇਹ ਤਾਂ ਕੈਂਸਰ ਦੀ ਤੀਸਰੀ ਸਟੇਜ ਹੈ, ਘਰ ਲੈ ਜਾਓ, ਸੇਵਾ ਕਰ ਲਓ 6 ਮਹੀਨੇ। ਇਵੇਂ ਜਦੋਂ ਮਾਤਾ ਜੀ ਨੂੰ ਸਟ੍ਰੋਕ ਵੀ ਹੋਇਆ ਇੱਕ ਸਟੇਜ 'ਤੇ, ਉਹਨਾਂ ਦੀ ਆਵਾਜ਼ ਵੀ ਪ੍ਰਭਾਵਿਤ ਹੋਈ, ਲੇਕਿਨ ਉਹਨਾਂ ਦਾ ਸੀ ਕਿ ਵੀ ਨਹੀਂ, ਮੈਂ ਆਪਣੇ ਪੋਤੇ ਦਾ ਵਿਆਹ ਦੇਖਣਾ। ਔਰ ਉਹਨਾਂ ਦੇ ਪੋਤਾ ਜਸਪ੍ਰੀਤ ਸਿੰਘ, ਉਹਨਾਂ ਦਾ ਆਨੰਦ ਕਾਰਜ, ਔਰ ਜਦੋਂ ਉਹ ਮੈਰਿਜ ਸੈਰੇਮਨੀ ਚੱਲ ਰਹੀ ਸੀ ਤੇ ਉਹ ਲਾਈਵ ਦੇਖ ਰਹੇ ਸੀ, ਔਰ ਉਹਨਾਂ ਨੇ ਵੀ ਪੂਰਾ ਉਸੇ ਹੀ ਚਾਅ ਦੇ ਨਾਲ, ਜਿਵੇਂ ਆਪਣੇ ਵੀ ਸੂਟ, ਦੂਜਿਆਂ ਦੇ ਵੀ, ਔਰ ਉਵੇਂ ਹੀ ਜਿਵੇਂ ਪੂਰਾ ਕੀ ਗਹਿਣਾ ਕੀ ਹੋਣਾ। ਸੋ ਮੈਂ ਬਹੁਤ ਵਾਰੇ ਦੇਖਦਾ ਕਿ ਵੀ ਹੁਣ ਜਦੋਂ ਤੁਸੀਂ ਇਸ ਕਿਸਮ ਦੇ ਸਟ੍ਰੋਕ ਚੋਂ ਨਿਕਲਦੇ ਹੋ, ਡਾਕਟਰਾਂ ਨੇ ਤਾਂ ਲਿਮਿਟਡ ਟਾਈਮ ਦਿੱਤਾ ਹੁੰਦਾ, ਪਰ ਜਿਹੜੀ ਤੁਹਾਡੀ ਵਿਲ ਹੁੰਦੀ ਹੈ, ਵਿਲ ਟੂ ਲਿਵ, ਔਰ ਜੇ ਇਸ ਜਨਰੇਸ਼ਨ ਦੀ, ਮਾਵਾਂ ਦੀ ਜਨਰੇਸ਼ਨ ਦੀ ਮੈਂ ਗੱਲ ਕਰਾਂ, ਤੇ ਜਿਹੜੀ ਵਿਲ ਹੈ ਉਹ ਬਹੁਤ ਸਟਰੋਂਗ ਸੀ। ਔਰ ਅਸੀਂ ਤਾਂ ਉਹ ਗੱਲਾਂ ਮਾਰਨ ਵਾਲੇ ਆ, ਮਾੜਾ ਮੋਟਾ ਇੱਕ ਅੱਧਾ ਠੇਡਾ ਲੱਗੇ ਤਾਂ ਧੜਮ ਕਰਕੇ ਕਾਨਾ ਵੱਜੇ ਤਾਂ। ਸੋ ਅਸੀਂ ਸਤਿਗੁਰੂ ਦੇ ਚਰਨਾਂ 'ਚ ਪਿੰਡ ਮੋਹਕਮਗੜ੍ਹ, ਕਿਉਂਕਿ ਬੜੇ ਮਾਣ ਨਾਲ ਆਪਣੇ ਪਿੰਡ ਦਾ, ਔਰ ਇਹ ਨਹੀਂ ਵੀ ਉਹ ਇੱਥੇ ਭਾਵੇਂ 90 ਦੇ ਆਏ ਹੋਏ ਸੀ, ਪਰ ਉਹਨਾਂ ਨੇ ਆਪਣੇ ਪੁੱਤਰਾਂ ਨੂੰ ਕਿਹਾ ਕਿ ਨਹੀਂ, ਪਿੰਡ 'ਚ ਆਲੀਸ਼ਾਨ ਘਰ ਬਣਾਉਣਾ, ਔਰ ਉਹਨਾਂ ਨੇ ਕਹਿਣਾ ਵੀ ਬੀਬੀ ਉੱਥੇ ਰਹਿਣਾ ਕਿਨੇ ਹੈ ਤੁਸੀਂ, ਨਹੀਂ ਉੱਥੇ ਘਰ ਬਣਾਉਣਾ, ਬਹੁਤ ਖੂਬਸੂਰਤ ਘਰ। ਔਰ ਜਦੋਂ ਉਹਨਾਂ ਜਾਣਾ ਜਾਂ ਫਿਰ ਪਿੰਡ ਆ ਕੇ ਦੱਸਣਾ ਕਿ ਵੀ ਉੱਥੇ ਕਿਵੇਂ ਹੈ, ਕੀ ਹੈ। ਸੋ ਉਹਨਾਂ ਨੂੰ ਜਿਹੜਾ ਅਸੀਂ ਆਪਣੇ ਸ਼ਰਧਾ ਦੇ ਫੁੱਲ ਵੀ ਭੇਟ ਕਰਦੇ ਹਾਂ, ਔਰ ਅੱਜ ਦਾ ਪ੍ਰੋਗਰਾਮ ਵੀ ਅਸੀਂ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਗੁਰੂ ਚਰਨਾਂ 'ਚ ਅਰਦਾਸ ਹੈ ਕਿ ਸੰਮਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸਜਨ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਸਤਿਗੁਰੂ ਰਹਿਮਤ ਕਰਨ, ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ, ਔਰ ਪਰਿਵਾਰ ਦੇ ਵਿੱਚ ਜਿਹੜੀ ਲੈਗੇਸੀ, ਸਿੱਖੀ, ਸਿਦਕ, ਭਰੋਸਾ, ਸੇਵਾ, ਔਰ ਮਾਤਾ ਜੀ ਦੇ ਲਾਏ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ, ਉਹ ਇਵੇਂ ਹੀ ਇਹ ਲੈਗੇਸੀ ਅੱਗੇ ਤੁਰੇ। ਹੁਣ ਕੈਨੇਡਾ ਦੀ ਗੱਲ ਕਰ ਰਹੇ ਹਾਂ, ਤੇ ਹੁਣ ਭਾਰਤ ਦੀ ਗੱਲ ਕਰ ਲਈ ਹੈ। ਕੈਨੇਡਾ ਨਾਲ ਸੰਬੰਧ, ਔਰ ਮੀਡੀਆ ਦੇ ਵਿੱਚ ਸ਼ਾਇਦ ਦਾ ਵਾਇਰ ਵਾਲਿਆਂ ਦੀ ਇੱਕ ਹੈਡਲਾਈਨ ਸੀ 2-3 ਦਿਨ ਪਹਿਲਾਂ ਕਿ ਵਿਲ ਦਾ ਕੈਨੇਡਾ ਟਰਨ ਦਾ ਥਰਮੋਸਟੈਟ ਔਨ। ਹੁਣ ਥਰਮੋਸਟੈਟ ਹੀਟ ਨੂੰ ਦਾ ਕੰਟਰੋਲਿੰਗ ਹੈ ਕਿ ਬਈ ਕੀ ਕੈਨੇਡਾ ਜਿਹੜਾ ਹੈ ਹੁਣ ਭਾਰਤ ਦੇ ਉੱਤੇ ਹੋਰ ਰੱਖੇਗਾ। ਪਰ ਐਂ ਲੱਗਦਾ ਹੈ ਕਿ ਵੀ ਜਿਹੜਾ ਚੋਰ ਹੈ ਉਹ ਥਾਣੇਦਾਰ ਨੂੰ ਹੀ ਨਹੀਂ, ਉਹ ਹੁਣ IG ਨੂੰ ਵੀ ਡਾਂਟਣ ਵਾਲਾ ਉਸ ਦਾ ਮਾਹੌਲ ਬਣਦਾ ਜਾਂਦਾ ਹੈ। ਕਿਉਂਕਿ ਭਾਰਤ ਨੇ ਜਿੱਥੇ ਇੱਕ ਪਾਸੇ ਉਹਨਾਂ ਦੀਆਂ ਏਜੰਸੀਆਂ ਨੇ ਇੱਕ ਕੈਨੇਡੀਅਨ ਸਿਟੀਜ਼ਨ ਦਾ ਕੋਲਡ ਬਲੱਡਡ ਮਰਡਰ ਕੀਤਾ, ਫੜਿਆ ਗਿਆ ਰੰਗੇ ਹੱਥੀਂ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਜਿਹੜਾ ਹੈ ਉਹ 18 ਸਤੰਬਰ ਨੂੰ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ, ਉਸ ਤੋਂ ਪਹਿਲਾਂ ਉਹਨਾਂ ਦੀ ਸਿਕਿਉਰਿਟੀ ਐਡਵਾਈਜ਼ਰ ਜੂਡੀ ਥਾਮਸ ਨੇ 5 ਆਈਜ਼ ਕੰਟਰੀਜ਼ ਨੂੰ ਬਰੀਫ ਕੀਤਾ। ਔਰ G20 ਦੇ ਵੇਲੇ ਪ੍ਰੈਜ਼ੀਡੈਂਟ ਬਾਈਡਨ, ਜਸਟਿਨ ਟਰੂਡੋ ਨੇ ਵੀ 1 to 1 ਇੰਡੀਆ ਨੂੰ ਕਿਹਾ ਕਿ ਵੀ ਘੱਟੋ ਘੱਟ ਇਹਨੂੰ ਕੰਡੈਮ ਕਰੋ ਔਰ ਕੋਆਪਰੇਟ ਕਰੋ।
ਲੇਕਿਨ ਉਹਨਾਂ ਨੇ ਇਸ ਦੀ ਕੋਈ ਪਰਵਾਹ ਨਹੀਂ ਕੀਤੀ ਔਰ ਜਸਟਿਨ ਟਰੂਡੋ ਕੋਲ ਕੋਈ ਚੋਇਸ ਨਹੀਂ ਸੀ ਅਦਰ ਦੈਨ ਟੂ ਗੋ ਪਬਲਿਕ, ਜਿਹੜਾ ਸ਼ਾਇਦ ਡਿਪਲੋਮੇਸੀ ਦੇ ਵਰਲਡ 'ਚ ਵੀ ਪਹਿਲੀ ਵਾਰ ਇਵੇਂ ਹੋਇਆ। ਔਰ 18 ਸਤੰਬਰ ਤੋਂ ਫੋਲੋ ਅਪ ਦੇ ਤੌਰ ਤੇ, ਕਿਉਂਕਿ ਕੈਨੇਡਾ ਨੇ ਜਦੋਂ ਐਲਾਨ ਕੀਤਾ, ਫਿਰ ਜ਼ਾਹਰ ਹੈ ਕਿ ਉਹਨਾਂ ਕੋਲ ਜਿਹੜੀ ਹਿਊਮਨ ਇੰਟੈਲੀਜੈਂਸ ਔਰ ਸਿਗਨਲ ਇੰਟੈਲੀਜੈਂਸ ਸੀ ਉਹਦੇ ਤੇ ਬੇਸਡ ਉਹਨਾਂ ਨੇ ਪਵਨ ਕੁਮਾਰ ਰਾਏ, ਜਿਹੜਾ ਕਿ ਰਾਹ ਦਾ ਉਸ ਡੈਸਕ ਇੰਚਾਰਜ ਸੀ, ਉਹਨੂੰ ਪਰਸੋਨਾ ਨੌਨ ਗ੍ਰੇਟਾ ਕਿ ਵੀ ਚੱਲ ਬਾਹਰ ਕੱਢਿਆ। ਇੰਡੀਆ ਨੇ ਜਿਹੜਾ ਹੈ ਉਹ ਜਵਾਬੀ ਕਾਰਵਾਈ ਕਰਦੇ ਆ, ਉਸੇ ਰੈਂਕ ਦਾ ਜਿਹੜਾ ਕੈਨੇਡੀਅਨ ਸੀਸਸ ਦਾ ਉਹਨਾਂ ਦੇ ਦਿੱਲੀ ਡੈਸਕ ਦਾ ਇੰਚਾਰਜ ਸੀ ਉਹਨੂੰ ਬਾਹਰ ਕੱਢਿਆ। ਪਰ ਭਾਰਤ ਨੇ ਬਜਾਏ ਕਿ ਰਿਮੋਰਸ ਦਿਖਾਉਣ ਦੇ ਇੱਕ ਕਦਮ ਹੋਰ ਜਾਂਦੇ ਆ, ਜਿਹੜਾ ਉਹ ਆਪਣੇ ਦੁਨੀਆ ਭਰ ਦੇ ਜਿਹੜੇ ਕੌਂਸੂਲੇਟਸ ਔਰ ਹਾਈ ਕਮਿਸ਼ਨ ਔਰ ਐਮਬੈਸੀਜ਼ ਸੀ ਉਹਨਾਂ ਨੂੰ ਕਿਹਾ ਕਿ ਕਿਸੇ ਵੀ ਕੈਨੇਡੀਅਨ ਸਿਟੀਜ਼ਨ ਨੂੰ ਵੀਜ਼ਾ ਨਹੀਂ ਦਿੱਤਾ ਜਾਏਗਾ। ਕੈਨੇਡਾ ਨੇ ਇਸ ਦੇ ਉੱਤੇ ਜਿਹੜਾ ਟਿਟ ਫॉर ਟੈਟ ਨਹੀਂ ਕੀਤਾ। ਕੈਨੇਡਾ ਨੇ ਇੰਡੀਅਨਸ ਦੇ ਵੀਜ਼ੇ ਨਹੀਂ ਰੋਕੇ, ਉਹਨਾਂ ਨੇ ਉਵੇਂ ਹੀ ਕਾਇਮ ਰੱਖਿਆ। ਸੋ ਇੰਡੀਆ ਨੂੰ ਇਹ ਲੱਗਾ ਕਿ ਵੀ ਇਹ ਤਾਂ ਹੁਣ ਜਿਹੜਾ ਮਕਸਦ ਹੈ ਇਕੱਲਾ ਇਹ ਨਹੀਂ ਹੈ ਕਿ ਕੈਨੇਡਾ ਦੇ ਨਾਲ ਕੋਈ ਵੈਰ ਕੱਢਣਾ ਜਾਂ ਦੂਜਾ, ਕਿਉਂਕਿ ਜੇ ਤੁਸੀਂ ਕੈਨੇਡਾ ਔਰ ਪੰਜਾਬ ਦੀ ਰਿਲੇਸ਼ਨਸ਼ਿਪ ਦੇਖੋ ਔਰ ਕੈਨੇਡੀਅਨ ਲੰਬਾ ਵਕਤ ਜਿਹੜਾ ਮੰਗ ਤੋਂ ਬਾਅਦ ਭਾਰਤ ਹੀ ਉਹਦੇ 'ਚ ਰੁਕਾਵਟ ਬਣ ਰਿਹਾ ਸੀ। ਕੈਨੇਡਾ ਨੇ ਈਵਨ ਇਹ ਦੇਖਦਿਆਂ ਹੋਇਆਂ ਕਿ ਪੰਜਾਬ ਤੋਂ ਵੱਡੀ ਗਿਣਤੀ 'ਚ ਲੋਕ ਕੈਨੇਡਾ ਆਉਂਦੇ ਨੇ, ਆਪਣਾ ਕੌਂਸੂਲੇਟ ਚੰਡੀਗੜ੍ਹ 'ਚ ਵੀ ਖੋਲ੍ਹਿਆ ਹੋਇਆ ਔਰ ਆਉਣ ਵਾਲੇ ਵੀ ਜੇ 2 ਲੱਖ ਸਟੂਡੈਂਟ ਕੈਨੇਡਾ 'ਚ ਆਉਂਦਾ ਹੈ ਤਾਂ ਉਹਦੇ 'ਚੋਂ 70-80 ਹਜ਼ਾਰ ਜਿਹੜਾ ਉਹ ਪੰਜਾਬ ਦਾ ਆਉਂਦਾ। ਔਰ ਉਹਨਾਂ ਨੇ ਕੈਨੇਡਾ ਨੇ ਤਾਂ ਨਹੀਂ ਚਾਹਿਆ ਕਿ ਵੀ ਉਹਨੂੰ ਬਲੌਕ ਕਰਨ, ਇਸ ਲਈ ਉਹਨਾਂ ਦੇ ਲਈ ਇੱਕ ਇਨਕਮ ਦਾ ਸਾਧਨ ਵੀ ਹੈ। ਲੇਕਿਨ ਔਨ ਦਾ ਅਦਰ ਹੈਂਡ ਉਹਨਾਂ ਨੂੰ ਤਾਂ ਕੋਈ ਇਹ ਨਹੀਂ ਸੀ, ਉਹਨਾਂ ਨੇ ਤਾਂ ਸਿਰਫ ਜਿਹੜਾ ਕੇਸ ਆ ਉਹਦੇ ਤੇ ਫੋਕਸ ਕਰਨਾ ਚਾਹੁੰਦੇ ਸੀ। ਪਰ ਭਾਰਤ ਨੂੰ ਲੱਗਾ ਵੀ ਇਹ ਤਾਂ ਟਿਟ ਫॉर ਟੈਟ ਹੋਇਆ ਨਹੀਂ ਔਰ ਉਹਨਾਂ ਨੇ ਇੱਕ ਕਦਮ ਹੋਰ ਅੱਗੇ ਜਾਂਦੇ, ਔਰ ਇਸ ਸਾਰੇ ਪੀਰੀਅਡ 'ਚ ਅਸੀਂ ਗੱਲ ਕਰਾਂਗੇ ਪਿਛਲੇ ਸਾਰੇ ਇਹਨਾਂ 8-10 ਦਿਨਾਂ ਦੇ ਵਿੱਚ ਸਾਡੇ ਮੇਨ ਟੌਪਿਕ ਹੀ ਇਹ ਰਹੇ ਨੇ ਕਿ ਕਿਵੇਂ ਕੈਨੇਡਾ ਨੂੰ ਅਮਰੀਕਾ ਨੇ ਵੀ ਰਿਪੀਟਡਲੀ ਕਿਹਾ ਕੋਆਪਰੇਟ ਕਰੋ, ਆਸਟ੍ਰੇਲੀਆ ਨੇ ਵੀ ਕਿਹਾ, ਫਾਈਵ ਆਈਜ਼ ਕੰਟਰੀ ਨਿਊਜ਼ੀਲੈਂਡ ਨੇ ਵੀ ਭਾਵੇਂ ਉਹਨਾਂ ਦੀਆਂ ਜਿਹੜੀਆਂ ਨੇ ਉਹ ਪੋਲਾਈਟ ਸਟੇਟਮੈਂਟ ਸੀ, ਕਿਉਂਕਿ ਜਦੋਂ ਵੱਡਾ ਭਰਾ ਹੀ ਗੱਲ ਕਰਦਾ ਅਮਰੀਕਾ ਕਰ ਰਿਹਾ ਤੇ ਦੂਸਰਿਆਂ ਨੂੰ ਤਾਂ ਹੈ ਵੀ ਇਹ ਟੁਗੈਦਰ ਨੇ, ਫਾਈਵ ਆਈਜ਼ ਕੰਟਰੀਜ਼, ਇੰਟੈਲੀਜੈਂਸ ਟੁਗੈਦਰ ਹੈ, 75 ਸਾਲਾਂ ਦੀ ਸਾਂਝ ਹੈ, ਪਾਲਿਸੀ ਵੀ ਟੁਗੈਦਰ ਹੈ। ਹੁਣ ਇਹ ਦੇਖਿਆ ਜਾ ਰਿਹਾ ਸੀ ਕਿ ਐਸ ਜੈ ਸ਼ੰਕਰ 7 ਦਿਨ ਇੱਥੇ ਅਮਰੀਕਾ 'ਚ ਰਿਹਾ ਔਰ ਬੇਸ਼ੱਕ ਉਹਨੂੰ ਜੋ ਉਹਦਾ ਹਾਲ, ਉਹਦਾ ਨੱਕ ਉਹ ਪਿਨੋਸ਼ੇ ਨੋਜ਼ ਬਣਿਆ ਹੋਇਆ ਸੀ ਜਿਹੜੇ ਇੱਕ ਗੁਨਾਹਗਾਰਾਂ ਦਾ ਹੁੰਦਾ, ਲੇਕਿਨ ਇਹ ਨਜ਼ਰ ਆ ਗਿਆ ਸੀ ਕਿ ਡਿਪਾਰਚਰ ਤੋਂ ਪਹਿਲਾਂ ਜਿਹੜੀ ਉਹਨੇ ਲਾਸਟ ਪ੍ਰੈਸ ਕਾਨਫਰੰਸ ਕੀਤੀ ਉਹਦੇ 'ਚ ਅਗੇਨ, ਕਿਉਂਕਿ ਜਦੋਂ ਕੈਨੇਡਾ ਨੇ ਅਕਿਊਜ਼ ਕੀਤਾ ਇੰਡੀਆ ਨੂੰ ਪਬਲਿਕਲੀ ਪਾਰਲੀਮੈਂਟ 'ਚ ਖਲੋ ਕੇ ਟਰੂਡੋ ਨੇ ਕਿ ਭਾਈ ਇਸ ਕਤਲ ਲਈ ਇਹ ਜ਼ਿੰਮੇਵਾਰ ਨੇ, ਤੇ ਜਵਾਬੀ ਬਿਆਨ ਜਿਹੜਾ ਇੰਡੀਆ ਦਾ ਸੀ ਕਿ ਕੈਨੇਡਾ ਤਾਂ ਸੇਫ ਸੈਂਕਚੁਰੀ ਹੈ ਆਫ ਟੈਰਰਿਸਟ, ਡਰੱਗ ਪੈਡਲਰਸ, ਕ੍ਰਿਮੀਨਲਸ। ਇਹ ਡਿਪਲੋਮੈਟਿਕ ਵਰਲਡ 'ਚ ਇਸ ਕਿਸਮ ਦੀ ਬਿਆਨਬਾਜ਼ੀ ਤਾਂ ਕਦੇ ਅਦਰ ਦੈਨ ਕਿ ਇੰਡੀਆ ਪਾਕਿਸਤਾਨ ਨੂੰ ਐਪੀ ਸੈਂਟਰ ਆਫ ਟੈਰਰਿਜ਼ਮ ਇਹ ਉਹ ਕਹਿੰਦਾ ਰਿਹਾ, ਲੇਕਿਨ ਕਿਸੇ ਵੀ ਉਸ ਮੁਲਕ ਨੂੰ ਜਿਨ੍ਹਾਂ ਦੇ ਨਾਲ ਉਹਨਾਂ ਦੀ ਟ੍ਰੇਡ ਵੀ ਜਿਹੜੀ ਆ ਉਹ ਵੱਡੇ ਪੈਮਾਨੇ 'ਤੇ, ਹੋਰ ਕੈਨੇਡਾ ਦੀ ਭਾਰਤ ਨੂੰ ਹੁਣ ਜਿਹੜੇ ਆਪਣੇ ਆਪ ਨੂੰ ਬੜੇ ਨਿਊਕਲੀਅਰ ਔਰ ਦੂਸਰੀ ਪਾਵਰ ਹੋਣ ਦਾ ਦਾਅਵਾ ਕਰਦੇ ਨੇ, ਕਿਉਂਕਿ ਆਪਣਿਆਂ ਨੂੰ ਬਹੁਤਿਆਂ ਨੂੰ ਯਾਦ ਨਹੀਂ ਰਹਿੰਦਾ 1950s ਦੇ ਵਿੱਚ ਕੈਨੇਡਾ ਨੇ ਹੀ ਜਿਹੜਾ ਉਹ ਯੂਰੇਨੀਅਮ ਐਨਰਿਚਮੈਂਟ ਦੇ ਲਈ ਪਲਾਂਟ ਲਾਇਆ ਸੀ। ਜਿਹੜਾ ਹਾਰਡ ਵਾਟਰ ਉਸ ਦੇ ਲਈ ਚਾਹੀਦਾ ਹੁੰਦਾ ਹੈ ਉਹ ਵੀ ਅਮਰੀਕਾ ਔਰ ਕੈਨੇਡਾ ਨੇ ਪਲਾਂਟ ਲਾਇਆ ਸੀ। ਲੇਕਿਨ ਇੰਡੀਆ ਨੇ ਕੈਨੇਡਾ ਔਰ ਅਮਰੀਕਾ ਨੂੰ ਡਿਸੀਵ ਕਰਦੇ ਆ। ਜਦੋਂ 1974 ਦੇ ਵਿੱਚ ਪਹਿਲਾ ਐਟੋਮਿਕ ਬੰਬ ਬਣਾਇਆ ਪੋਖਰਾਨ ਦੇ ਵਿੱਚ ਕੀਤਾ ਉਸ ਦਾ, ਤੇ ਇਹ ਧੋਖਾ ਸੀ ਬੜਾ ਵੱਡਾ। ਔਰ ਜੇ ਸਾਡੇ ਕੋਲ ਰਿਪੋਰਟਿੰਗ ਵੀ ਹੈ ਜਿਹੜੀ ਡੀਕਲਾਸੀਫਾਈਡ ਡਾਕੂਮੈਂਟ ਨੇ ਅਮਰੀਕਨ ਸਟੇਟ ਡਿਪਾਰਟਮੈਂਟ ਦੇ, ਕਿ ਉਦੋਂ ਕੈਨੇਡਾ ਨੇ ਸੈਂਕਸ਼ਨਸ ਲਾ ਦਿੱਤੀਆਂ ਸੀ ਇੰਡੀਆ ਦੇ ਉੱਤੇ 1974 ਕਿ ਭਾਈ ਤੁਹਾਨੂੰ ਅਸੀਂ ਪੀਸਫੁਲ ਬਿਜਲੀ ਪਾਵਰ ਜਨਰੇਸ਼ਨ ਜਾਂ ਦੂਜੇ ਲਈ ਨਿਊਕਲੀਅਰ ਪਲਾਂਟ ਜਾਂ ਯੂਰੇਨੀਅਮ ਔਰ ਹਾਰਡ ਵਾਟਰ ਪਲਾਂਟ ਲਾਇਆ ਸੀ, ਤੁਸੀਂ ਡਿਸੀਵ ਕਰਕੇ ਉਸ 'ਚੋਂ ਐਟਮ ਬੰਬ ਬਣਾਇਆ। ਔਰ ਨਤੀਜੇ ਦੇ ਤੌਰ ਤੇ ਉਦੋਂ ਤੋਂ ਲੈ ਕੇ 1974 ਤੋਂ ਸ਼ਾਇਦ ਮੇਰੇ ਕੋਲ ਹੁਣ ਐਗਜ਼ੈਕਟ ਡੇਟ ਨਹੀਂ ਹੈ, 2010 ਦੇ ਵਿੱਚ ਜਿਹੜੇ ਨੇ ਕੁਝ ਰਿਲੇਸ਼ਨ ਜਿਹੜੇ ਨੇ ਜਾਂ ਕੁਝ ਸਪਲਾਈਜ਼ ਉਹ ਵਾਪਸ ਉਹਨਾਂ ਨੂੰ ਦੇਣੀਆਂ ਸ਼ੁਰੂ ਕੀਤੀਆਂ ਸੀ। ਸੋ ਆਲਮੋਸਟ 40 ਸਾਲ ਤੋਂ ਜ਼ਿਆਦਾ ਉਹ ਬੈਨ ਰਿਹਾ। ਪਰ ਜਦੋਂ ਅਮਰੀਕਾ ਨੇ
ਮਨਮੋਹਨ ਸਿੰਘ ਦੀ ਕੈਬਨਿਟ ਦੇ ਵੇਲੇ ਜਿਹੜੀ ਇੰਡੋ US ਨਿਊਕਲੀਅਰ ਡੀਲ ਹੋਈ, ਇੰਡੀਆ ਨੂੰ ਆਫ ਦਾ ਹੁੱਕ ਕੀਤਾ ਗਿਆ, ਫਿਰ ਕੈਨੇਡਾ ਨੇ ਵੀ ਸਟੈਪ ਇਨ ਕੀਤਾ। ਸੋ ਕੈਨੇਡਾ ਦੀ ਕੋਈ ਛੋਟੀ ਦੇਣ ਨਹੀਂ ਹੈ। ਹੁਣ ਵੀ ਜੇ ਉਹਨਾਂ ਦੀ ਜਿਹੜੇ ਨੰਬਰ 2 ਦੇ ਉੱਤੇ ਜਿੰਨੇ ਮੈਕਸਿਮਮ ਟੂਰਿਸਟ ਇੰਡੀਆ 'ਚ ਸਾਲ 'ਚ ਜਾਂਦੇ ਨੇ, ਜਿਹਦੇ 'ਚੋਂ ਇਹ ਫੋਰਨ ਐਕਸਚੇਂਜ ਬਣਾਉਂਦੇ ਨੇ, ਨੰਬਰ 2 ਦੇ ਵਿੱਚ ਕੈਨੇਡਾ ਹੈ। ਹਾਲਾਂਕਿ ਕੈਨੇਡਾ ਦੀ ਜਿਹੜੀ ਆਬਾਦੀ ਹੈ ਉਹ 4 ਕਰੋੜ ਵੀ ਪੂਰੀ ਨਹੀਂ ਹੈ ਔਰ ਕੈਨੇਡਾ ਵੱਡਾ ਡੋਨਰ ਵੀ ਹੈ। ਉਹਨਾਂ ਦੇ ਬਹੁਤ ਸਾਰੇ ਜਿਹੜੇ ਪ੍ਰੋਜੈਕਟਸ, ਜਿਹੜੇ ਹੁਣ ਕੈਨੇਡੀਅਨਸ ਦੀ ਜਿਹੜੀ ਪੈਨਸ਼ਨ ਸਕੀਮ ਹੈ ਜਾਂ ਉੱਥੇ ਜਿਹੜੀ ਫੈਡਰਲ ਡਾਇਰੈਕਟ ਇਨਵੈਸਟਮੈਂਟ ਸਕੀਮ ਹੈ, ਉਹਦੇ 'ਚ ਮੈਕਸਿਮਮ ਕੈਨੇਡੀਅਨ ਇਨਵੈਸਟਮੈਂਟ ਹੈ। ਸੋ ਇਹ ਅਜੇ ਤੱਕ ਇਹਨਾਂ ਨੂੰ ਇਹ ਰੀਅਲਾਈਜੇਸ਼ਨ ਨਹੀਂ ਹੈ ਕਿ ਜੇ ਇਹ ਜਿਸ ਪਾਸੇ ਨੂੰ ਇੰਡੀਆ ਤੁਰਿਆ ਹੋਇਆ ਹੈ, ਜੇ 5 ਆਈਜ਼ ਨੇ ਇਕਨੋਮਿਕਲ ਸੈਂਕਸ਼ਨਸ ਦੀ ਗੱਲ ਕੀਤੀ ਤੇ ਇਹਨਾਂ ਦਾ ਰੁਪਈਆ ਹੁਣ ਤਾਂ ਮੇਰੇ ਖਿਆਲ 80 ਕੇ 82 ਦੇ ਨੇੜੇ ਤੇੜੇ ਲੁੜਕ ਰਿਹਾ। 87 ਹਾਂਜੀ 87 ਤੇ ਹੈ। ਹਾਂਜੀ। ਔਰ ਫਿਰ ਤਾਂ ਇਹ ਜਾ ਕੇ ਜਿਹੜਾ ਉਹ ਉਹਨਾਂ ਦਾ ਹਾਲ ਕੀ ਹੋਏਗਾ ਉਹਦਾ ਉਹਨਾਂ ਨੂੰ ਅੰਦਾਜ਼ਾ ਨਹੀਂ, ਕਿਉਂਕਿ ਆਲਮੋਸਟ ਜਿੰਨਾ ਟ੍ਰੇਡ ਇੰਡੀਆ ਦਾ ਹੈ ਉਹਦੇ ਚੋਂ 40% ਇਹ 5 ਆਈਜ਼ ਕੰਟਰੀ ਦੇ ਨਾਲ ਹੈ। ਹੁਣ ਇਸ ਸਭ ਦੇ ਬਾਵਜੂਦ ਕਿ ਇਸ ਨੇ ਐਸ ਜੈ ਸ਼ੰਕਰ ਨੇ ਜਦੋਂ ਡਿਪਾਰਟਿੰਗ ਸਟੇਟਮੈਂਟ ਦਿੱਤੀ, ਉਹ ਵੀ ਉਸੇ ਲਾਈਨ ਦੇ ਉੱਤੇ ਹੀ ਸੀ ਜਿਹੜਾ ਉਹਨਾਂ ਦਾ ਪਹਿਲਾ ਰਿਐਕਸ਼ਨ ਸੀ ਕੈਨੇਡਾ ਦੇ ਖਿਲਾਫ। ਇੱਥੇ ਵੀ ਉਹਨੇ ਕਿਹਾ ਕਿ ਜੀ ਇਹ ਹਰਦੀਪ ਸਿੰਘ ਨਿੱਜਰ ਦੇ ਕੇਸ ਨੂੰ ਇਨ ਆਈਸੋਲੇਸ਼ਨ ਨਹੀਂ ਦੇਖਿਆ ਜਾ ਸਕਦਾ, ਇਹ ਇਨ ਟੁਗੈਦਰਨੈਸ ਹੈ ਔਰ ਪਰਮਿਸਿਵਨੈਸ ਹੈ ਕੈਨੇਡਾ ਦੀ ਔਰ ਕ੍ਰਿਮੀਨਲ ਨੈਕਸਸ ਔਰ ਫਲਾਣਾ ਢਿਮਕਾ। ਉਸ ਤੋਂ ਹੀ ਇਹ ਅੰਦਾਜ਼ਾ ਹੋ ਗਿਆ ਸੀ ਕਿ ਭਾਈ ਹਾਲਾਂ ਇਹ ਵੀ ਸਾਹਮਣੇ ਆਇਆ। ਹੁਣ ਤਾਂ ਅੱਜ ਅਸੀਂ ਗੱਲ ਕਰਾਂਗੇ ਕਿ ਵੀ ਜਿਹੜਾ ਈਵਨ ਬਲਿੰਕਨ ਨੇ ਵੀ ਸੈਕਟਰੀ ਆਫ ਸਟੇਟ ਨੇ ਇਸ਼ੂ ਨੂੰ ਲਿਆਂਦਾ, ਪਰ ਬਜਾਏ ਕਿ ਇੰਡੀਆ ਹਾਲਾਂ ਹੋ ਸਕਦਾ ਹੈ ਉਹਨਾਂ ਦੇ ਨਾਗਪੁਰੀਆਂ ਨੇ ਫੈਸਲਾ ਕੀਤਾ ਹੋਏ ਕਿ ਮੁਲਕ ਜਾਂਦਾ ਢੱਠੇ ਖੂਹ 'ਚ, ਇਹਦੇ 'ਚੋਂ ਜੇ 2024 ਦੀਆਂ ਚੋਣਾਂ ਨਿਕਲਦੀਆਂ ਨੇ ਇਸ ਪ੍ਰੋਪੇਗੈਂਡੇ ਜਦੋਂ ਉਹ ਕੱਢੋ। ਸੋ ਹੁਣ ਜਦੋਂ ਇਹ ਵਾਪਸ ਜਾਂਦਾ ਹੈ, ਐਕਸਪੈਕਟੇਸ਼ਨ ਤਾਂ ਜਿਹੜੇ ਥੋੜ੍ਹੇ ਕਰੋਨਿਕ ਆਪਟੀਮਿਸਟ ਹੁੰਦੇ ਨੇ ਉਹ ਤਾਂ ਸਮਝਦੇ ਸੀ ਕਿ ਵੀ ਅਮਰੀਕਾ ਨੇ ਵੀ ਬਾਂਹ ਮਰੋੜੀ ਹੈ ਔਰ ਉਹਨਾਂ ਨੂੰ ਵੀ ਇਹ ਰਿਅਲਾਈਜ਼ ਹੋਇਆ ਕਿ ਇੰਡੀਆ ਟੋਨ ਡਾਊਨ ਹੋਏਗਾ। ਪਰ ਸਾਨੂੰ ਇਹ ਲੱਗਦਾ ਹੈ ਕਿ ਵੀ ਇਹਨਾਂ ਨੇ ਫੈਸਲਾ ਕਰ ਲਿਆ ਕਿ 2024 ਦੀਆਂ ਇਲੈਕਸ਼ਨਾਂ ਤੱਕ ਇਹ ਸਾਰੇ ਨੂੰ ਜਿਹੜਾ ਇਹਨਾਂ ਨੇ ਬਿਲਕੁਲ ਨਫ਼ਰਤੀ ਮਾਹੌਲ ਹੀ ਪੈਦਾ ਕਰਨਾ ਹੈ। ਸਿੱਖਾਂ ਦੇ ਖਿਲਾਫ ਵੀ ਵਾਕਿਆਤ ਸ਼ੁਰੂ ਹੋਏ ਨੇ। ਕਾਨਪੁਰ ਦੇ ਵਿੱਚ ਘਟਨਾ ਹੋਈ ਹੈ, ਇੱਕ ਕਿਸੇ ਕੁਰੂਕਸ਼ੇਤਰ ਦੇ ਵਿੱਚ ਹੋਈ ਔਰ ਉਸ ਕਿਸਮ ਦੀ ਪੂਰੀ ਨਫ਼ਰਤ ਪਰੋਸੀ ਜਾ ਰਹੀ ਹੈ। ਔਰ ਅੱਜ ਇੰਡੀਆ ਨੇ ਜਿਹੜੀ ਕਾਰਵਾਈ ਕੀਤੀ ਹੈ, ਜਿਵੇਂ ਤੁਸੀਂ ਦੱਸਿਆ ਕਿ ਟੋਟਲ 62 ਜਿਹੜੇ ਨੇ ਉਹ ਡਿਪਲੋਮੈਟ ਨੇ ਕੈਨੇਡਾ ਦੇ ਹਾਈ ਕਮਿਸ਼ਨ 'ਚ ਦਿੱਲੀ 'ਚ, ਉਹਦੇ 'ਚੋਂ ਇੰਡੀਆ ਨੇ ਵਾਰਨ ਕੀਤਾ ਕੈਨੇਡਾ ਨੂੰ ਕਿ 10 ਅਕਤੂਬਰ ਤੱਕ ਆਪਣੇ 41 ਡਿਪਲੋਮੈਟ ਬਾਹਰ ਕੱਢ ਲਓ, ਤੇ ਜੇ ਨਹੀਂ ਕੱਢੇ ਤੁਸੀਂ ਤੇ ਅਸੀਂ ਉਹਨਾਂ ਦੀ ਡਿਪਲੋਮੈਟਿਕ ਕਮਿਊਨਿਟੀ ਜਿਹੜੀ ਹੈ ਉਹ ਖਤਮ ਕਰ ਦਿਆਂਗੇ। ਇਹਦਾ ਮਤਲਬ ਹੁਣ ਇਹ ਹੁੰਦਾ ਡਿਪਲੋਮੈਟਿਕ ਕਮਿਊਨਿਟੀ ਦੇ ਥੱਲੇ ਕੋਈ ਗ੍ਰਿਫਤਾਰ ਨਹੀਂ ਕਰ ਸਕਦਾ, ਭਾਵੇਂ ਉੱਥੇ ਉਹਨਾਂ ਦੇ ਹੱਥੋਂ ਮਰਡਰ ਹੋ ਜਾਏ, ਕੋਈ ਐਕਸੀਡੈਂਟ ਹੋ ਜਾਏ। ਪਰ ਜਦੋਂ ਡਿਪਲੋਮੈਟਿਕ ਕਮਿਊਨਿਟੀ ਨੇ ਔਰ ਸਿਕਿਉਰਿਟੀ ਦੇਣਾ ਵੀ ਸਰਕਾਰ ਦਾ ਫਰਜ਼ ਹੁੰਦਾ, ਤੇ ਜਦੋਂ ਡਿਪਲੋਮੈਟਿਕ ਕਮਿਊਨਿਟੀ ਖਤਮ ਹੋ ਜਾਏ ਨਾ ਮਤਲਬ ਹੈ ਕਿ ਤੁਸੀਂ ਇੱਕ ਆਮ ਟੂਰਿਸਟ ਵਾਂਗ ਹੋ, ਤੁਹਾਡੇ ਤੇ ਜੋ ਵੀ ਹੋਏਗਾ ਉਹਦੇ ਲਈ ਤੁਸੀਂ ਜਵਾਬ ਦਿਓ। ਸੋ ਇਹਦਾ ਮਤਲਬ ਇਹੀ ਹੁੰਦਾ ਵੀ ਕੈਨੇਡਾ ਨੇ ਔਰ ਜਿਸ ਲਿਹਾਜ਼ ਦੇ ਨਾਲ 8 ਦਿਨ ਦਿੱਤੇ ਨੇ ਕਿ 10 ਅਕਤੂਬਰ ਤੱਕ ਜਿਹੜਾ ਹੁਣ ਵਿਦਡਰਾ ਕਰੋ। ਹੁਣ ਹੁੰਦਾ ਕਈ ਹਾਲਤਾਂ 'ਚ ਇਹ ਹੈ ਵੀ ਜਿਵੇਂ ਇੱਥੇ ਇੰਡੀਅਨ ਡਿਪਲੋਮੈਟ ਜਾਂ ਦੂਜੇ ਵੀ ਨੇ, ਆਪਣੇ ਕਈਆਂ ਨੇ ਫੈਮਲੀਜ਼ ਨਾਲ ਖੜੀਆਂ ਹੁੰਦੀਆਂ ਨੇ, ਬੱਚੇ ਉੱਥੋਂ ਦੇ ਜਿਹੜੇ ਸਕੂਲਾਂ 'ਚ ਪਾਏ ਹੁੰਦੇ ਨੇ ਜਾਂ ਦੂਜਾ। ਸੋ ਮਿਡਲ ਆਫ ਦਾ ਈਅਰ ਤੁਸੀਂ ਉਹ ਸਾਰੇ ਨੂੰ ਔਰ ਸਮੇਟਣਾ ਵੀ ਜਿਹੜਾ ਸਾਰਾ ਪਾਰਟ ਹੁੰਦਾ। ਪਰ ਇਹ ਸ਼ੋਅ ਕਰਦਾ ਹੈ ਕਿ ਵੀ ਇੰਡੀਆ ਕਨਫਰੰਟੇਸ਼ਨ ਦੇ ਪਾਥ 'ਤੇ ਹੈ ਔਰ ਇਸ ਦੇ ਚੱਲਦੇ ਆ। ਅਜੇ ਕੈਨੇਡਾ ਵੱਲੋਂ ਕੋਈ ਇਸ ਦੇ ਉੱਤੇ ਰਿਐਕਸ਼ਨ ਨਹੀਂ ਆਇਆ। ਹਾਲਾਂ BBC ਦੀ ਨਿਊਜ਼ 'ਚ ਵੀ ਜਦੋਂ ਉਹਨਾਂ ਨੇ ਕਿਹਾ ਕਿ ਵੀ ਇਹ ਸਾਰਾ ਚੱਲ ਰਿਹਾ ਤੇ ਉਸ ਦਾ ਉਹਨਾਂ ਨੇ ਕਿਹਾ ਕਿ ਵੀ ਇਹ ਬਿਟਰਨੈਸ ਵੱਧਦੀ ਜਾ ਰਹੀ ਹੈ ਵੀ। ਔਰ ਇਹ ਹਾਲਾਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਟਰੂਡੋ ਨੇ ਟਿਊਜ਼ਡੇ ਪਿਛਲੇ ਜਿਹੜਾ ਅੱਜ ਟਿਊਜ਼ਡੇ ਅਸੀਂ ਗੱਲ ਕਰ ਰਹੇ ਹਾਂ, ਲੇਕਿਨ ਇਹ ਬਿਗਨਿੰਗ 'ਚ ਹੀ ਇਹ ਉਹਨਾਂ ਨੇ ਮੰਡੇ ਦੇ ਹਵਾਲੇ ਨਾਲ ਸੀ ਕਿ ਉਹਨੇ ਕਿਹਾ ਕਿ ਵੀ ਅਸੀਂ ਜਿਹੜਾ ਉਹਨੇ ਕਿਹਾ ਕਿ ਵੀ ਆਰ ਨਾਟ ਸੀਕਿੰਗ ਟੂ ਐਸਕੇਲੇਟ ਦਾ ਰਿਫਟ ਵਿਦ ਇੰਡੀਆ। ਇਹ ਟਰੂਡੋ ਦਾ ਬਿਆਨ ਹੈ। ਵੀ ਆਰ ਗੋਇੰਗ ਟੂ ਕੰਟੀਨਿਊ ਟੂ ਐਨਗੇਜ ਰਿਸਪੌਂਸਿਬਲੀ ਐਂਡ ਕੰਸਟਰਕਟਿਵਲੀ ਵਿਦ ਦਾ ਗਵਰਨਮੈਂਟ ਆਫ ਇੰਡੀਆ। ਕਿ ਅਸੀਂ ਇੰਡੀਅਨ ਗਵਰਨਮੈਂਟ ਦੇ ਨਾਲ ਅਸੀਂ ਐਨਮਿਟੀ ਨਹੀਂ ਚਾਹੁੰਦੇ, ਅਸੀਂ ਇਹਨਾਂ ਰਿਸ਼ਤਿਆਂ ਨੂੰ ਖਰਾਬ ਨਹੀਂ ਕਰਨਾ ਚਾਹੁੰਦੇ, ਅਸੀਂ ਬਰਾਬਰ ਐਨਗੇਜ ਰੱਖਣਾ ਚਾਹੁੰਦੇ। ਪਰ ਹਕੀਕਤ 'ਚ ਇਹ ਜਿਹੜਾ
ਔਰ ਇਸੇ ਤਰ੍ਹਾਂ ਇਹ ਸਟੇਟਮੈਂਟ ਈਵਨ ਉਹਨਾਂ ਦੀ PTI ਨੇ ਵੀ ਲਾਈ। Trudeau says Canada not looking to escalate situation, vows to engage constructively with India, also said it is important for Canada to have diplomats on the ground in India। ਹੁਣ ਇੱਧਰ ਉਹ ਕਹਿ ਰਿਹਾ ਵੀ ਅਸੀਂ ਇਸ ਲਈ ਅਸੀਂ ਨਹੀਂ ਐਸਕੇਲੇਟ ਚਾਹੁੰਦੇ, ਅਸੀਂ ਚਾਹੁੰਦੇ ਹਾਂ ਵੀ ਸਾਡੇ ਡਿਪਲੋਮੈਟ ਉੱਥੇ ਰਹਿਣ ਔਰ ਅਸੀਂ ਜਿਹੜਾ ਕੰਸਟਰਕਟਿਵ ਡਾਇਲੋਗ ਕਰਨਾ ਚਾਹੁੰਦੇ ਹਾਂ। ਉਹਨਾਂ ਨੇ 41 ਡਿਪਲੋਮੈਟਸ ਨੂੰ ਕਿਹਾ ਵੀ ਆਪਣਾ ਬੰਨੋ ਬੋਰੀਆ ਬਿਸਤਰਾ ਔਰ ਜਿਹੜਾ ਉਹ 10 ਅਕਤੂਬਰ ਤੋਂ ਪਹਿਲਾਂ ਜਿਹੜਾ ਇੱਥੋਂ ਬਾਹਰ ਨਿਕਲੋ। ਔਰ ਇਸ ਸਾਰੇ ਦੇ ਚੱਲਦੇ ਆ ਇੱਕ ਪਾਸੇ ਤਾਂ ਇਹ G20 ਤੋਂ ਬਾਅਦ ਇਸ ਕਿਸਮ ਦੀ ਡਰਾਮੇਬਾਜ਼ੀ ਹੋ ਰਹੀ ਹੈ, ਦੂਸਰੇ ਪਾਸੇ ਜਿਹੜਾ ਮੋਹਨ ਭਾਗਵਤ ਉਹ G20 ਚੋਂ ਵੀ ਕ੍ਰੈਡਿਟ ਹੀ ਨਹੀਂ, ਉਹ ਕਹਿ ਰਿਹਾ ਦੁਨੀਆ ਨੂੰ ਅਸੀਂ ਦੱਸਿਆ ਕਿ G20 ਦੀ ਕੀ ਇੰਪੋਰਟੈਂਸ ਹੈ। G20 gained prominence when India hosted it. Mohan Bhagwat said he claimed that for various reasons India did not follow these paths immediately after gaining independence and instead took a different direction। ਉਹਨੇ ਕਿਹਾ ਜੀ ਆਜ਼ਾਦੀ ਤੋਂ ਬਾਅਦ ਭਾਰਤ ਦੇ ਹਾਕਮਾਂ ਨੇ ਜਿਹੜਾ ਇਸ ਪਾਸਿਓਂ ਆਏ ਹੀ ਨਹੀਂ ਸੀ, ਅਸੀਂ ਹੁਣ ਦੁਨੀਆ ਨੂੰ ਦੱਸਿਆ G20 ਦੀ ਅਹਿਮੀਅਤ ਕੀ ਹੈ, ਕਿਉਂਕਿ ਅਸੀਂ ਜਿਹੜਾ ਉਹ 75th ਐਨੀਵਰਸਰੀ ਦੀ RSS ਦੀ ਬੰਗਾਲੀ ਮੈਗਜ਼ੀਨ ਸਵਸਤਿਕਾ, ਹੁਣ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਇਹ ਨਾਜ਼ੀਆਂ ਦੀ ਤਰਜ਼ ਦੀ ਹਕੂਮਤ ਹੈ, RSS ਬਣੀ ਉਹਦੇ ਤੇ ਹੈ, ਈਵਨ ਜਿਹੜੀ ਬੰਗਾਲੀ ਜ਼ਬਾਨ ਦੇ ਵਿੱਚ ਇਹਨਾਂ ਦੀ ਪਬਲੀਕੇਸ਼ਨ ਉਹਦਾ ਨਾਂ ਹੀ ਸਵਸਤਿਕਾ ਹੈ। ਹੁਣ ਉਹ ਸਵਸਤਿਕਾ ਦੀ ਕਾਪੀ ਅਮਰੀਕਾ ਕੈਨੇਡਾ ਜਾਂ ਯੂਰਪ 'ਚ ਲਿਆ ਕੇ ਦਿਖਾਓ, ਉਹਦੇ ਤੇ ਬਣਿਆ ਸਵਸਤਿਕਾ ਜਿਹੜਾ, ਕਿਉਂਕਿ ਨਾਜ਼ੀ ਪਾਰਟੀ ਦਾ ਸਿੰਬਲ ਹੀ ਸਵਸਤਿਕਾ ਸੀ, ਉਹਦਾ ਨਾਂ ਹੀ ਸਵਸਤਿਕਾ ਹੈ। ਉਹਨੇ ਕਿਹਾ ਜੀ G20 events held many times, but when it was held in India, the country which works on a guiding principle of Vasudhaiva Kutumbakam, it gained prominence। ਉਹਨੇ ਕਿਹਾ ਜੀ G20 ਕਦੋਂ ਦੀ ਹੋ ਰਹੀ ਸੀ, ਪਰ ਜਦੋਂ ਇੰਡੀਆ 'ਚ ਹੋਈ ਅਸੀਂ ਦੁਨੀਆ ਨੂੰ ਦੱਸਿਆ ਕਿ ਸਾਰੀ ਜਿਹੜੀ ਇਨਸਾਨੀਅਤ ਹੈ ਉਹਦਾ ਭਰਾਤਰੀ ਭਾਵ ਕੀ ਹੁੰਦਾ ਹੈ, ਇਹ ਅਸੀਂ ਦੁਨੀਆ ਨੂੰ ਦੱਸਿਆ G20 ਹੋਣ ਤੋਂ ਬਾਅਦ। ਹੁਣ ਜੇ ਇਸ ਨੂੰ ਹੀ ਭਰਾਤਰੀ ਭਾਵ ਕਹਿੰਦੇ ਨੇ ਕਿ ਭਾਈ ਤੁਸੀਂ G20 ਦੇ ਦੌਰਾਨ ਉੱਥੇ ਕੀ ਕੀਤਾ, ਉਸ ਤੋਂ ਪਹਿਲਾਂ ਮੋਦੀ ਜਿਸ ਦਿਨ 18 ਜੂਨ ਨੂੰ ਅਮਰੀਕਾ ਦੀ ਧਰਤੀ 'ਤੇ ਉਤਰਿਆ, ਉਦਨ 18 ਜੂਨ ਨੂੰ ਸਰੀ ਗੁਰਦੁਆਰਾ ਸਾਹਿਬ ਦੇ ਕੰਪਲੈਕਸ 'ਚ ਭਾਈ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੀਤਾ ਗਿਆ। ਔਰ ਇਸ ਸਾਰੇ ਪੀਰੀਅਡ ਦੇ ਵਿੱਚ ਇਹਨਾਂ 3 ਮਹੀਨਿਆਂ ਬਾਅਦ ਜਦੋਂ ਸਬੂਤ ਸਾਹਮਣੇ ਨੇ ਔਰ ਤੁਹਾਡਾ ਫੋਰਨ ਮਿਨਿਸਟਰ ਜਿਹੜਾ ਝੂਠਿਆਂ ਦਾ ਝੂਠਾ ਬੁਲਾਰਾ, ਉਹ ਜਿਹੜਾ ਉਹਦੇ 'ਚ ਹਡਸਨ ਇੰਸਟੀਚਿਊਟ ਦੇ ਵਿੱਚ ਬਹਿ ਕੇ ਕਹਿ ਰਿਹਾ ਹੈ ਕਿ ਜੀ ਇਹ ਜਿਹੜਾ ਕਹਿ ਰਹੇ ਹੋ ਤੁਸੀਂ ਕਿ ਜੀ ਮਾਈਨੋਰਟੀਜ਼ ਦੇ ਨਾਲ ਧੱਕਾ ਹੁੰਦਾ ਹੈ, ਸ਼ੋ ਮੀ ਦਾ ਐਵੀਡੈਂਸ। ਔਰ ਇਸ ਦੇ ਉੱਤੇ ਬਹੁਤ ਸਾਰਿਆਂ ਨੇ ਜੋਕ ਬਣਾਏ ਨੇ ਵੀ ਵਾਕਿਆ ਹੀ ਪ੍ਰੂਫ ਤਾਂ ਕੋਈ ਹੈ ਨਹੀਂ। ਹੁਣ ਇਸ ਸਾਰੇ ਦੇ ਚੱਲਦੇ ਆ ਸਾਡੇ ਵੀਰ ਸੰਤੋਖ ਸਿੰਘ ਭਾਊ ਜੀ ਟੋਰਾਂਟੋ ਤੋਂ, ਉਹਨਾਂ ਨੇ ਕਾਫੀ ਦੇਰ ਬਾਅਦ ਆਪਣੀ ਨਜ਼ਮ ਭੇਜੀ ਹੈ। ਮੈਂ ਐਕਸਪੈਕਟ ਕਰਦਾ ਸੀ ਕਿ ਵੀ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦੀ ਸ਼ਹਾਲਾ ਬੜੀ ਐਕਟਿਵਲੀ ਭਾਊ ਜੀ ਜਦੋਂ 10 ਸਤੰਬਰ ਨੂੰ ਸਰੀ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪਈਆਂ ਨੇ, ਪੂਰਾ ਜਿਹੜਾ ਉਹ ਝੰਡਿਆਂ ਦੇ ਨਾਲ ਉੱਥੇ ਪਹੁੰਚੇ, ਜਾ ਕੇ ਉਹਨਾਂ ਨੇ ਆਪਣਾ ਰੋਲ ਅਦਾ ਕੀਤਾ। ਅੱਜ ਹੀ ਉਹਨਾਂ ਦੀ ਇਹ ਨਜ਼ਮ, ਕਿਉਂਕਿ ਜੋ ਅਸੀਂ ਇਹ ਤਬਦੀਲੀ ਦੇਖ ਰਹੇ ਹਾਂ, ਹਾਲਾਂ ਜੋ ਇੰਡੀਆ ਦੀ ਕਰਤੂਤ ਹੁਣ 41 ਡਿਪਲੋਮੈਟ ਕੱਢਣ ਨਾਲ ਹੈ, ਇਹ ਆਪਣੀ ਕਬਰ ਆਪ ਹੀ ਖੋਦ ਰਹੇ ਨੇ। ਜਾਂ ਜਿਵੇਂ ਦਲ ਖਾਲਸਾ ਨੇ ਇੱਕ ਬੜੀ ਖੂਬਸੂਰਤ ਸਟੇਟਮੈਂਟ ਦਿੱਤੀ ਸੀ, ਉਹਨਾਂ ਨੇ ਕਿਹਾ ਵੀ ਇਹ ਜਿਹੜੀ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਹੈ, ਇਹ ਭਾਰਤੀ ਸਾਮਰਾਜ ਦੇ ਤਾਬੂਤ ਵਿੱਚ ਅਖੀਰਲਾ ਕਿੱਲ ਹੈ, ਲਾਸਟ ਨੇਲ ਇਨ ਦਾ ਕਾਫਨ ਆਫ ਹਿੰਦੂਤਵਾ ਐਮਪਾਇਰ। ਔਰ ਇਹੀ ਜਿਹੜੇ ਥਾਟ ਦੇ ਉੱਤੇ ਭਾਊ ਸੰਤੋਖ ਸਿੰਘ ਜੀ ਨੇ ਨਜ਼ਮ ਕਹੀ ਹੈ, ਸ਼ਹੀਦ ਦਾ ਡੁੱਲਾ ਖੂਨ ਜੀ, ਇੱਕ ਦਰਵੇਸ਼ ਦਾ ਪਵਿੱਤਰ ਖੂਨ ਡੁੱਲਾ, ਡੰਕਾ ਵੱਜਿਆ ਸਾਰੇ ਜਹਾਨ ਅੰਦਰ। ਇੱਕ ਦਰਵੇਸ਼ ਦਾ ਪਵਿੱਤਰ ਖੂਨ ਡੁੱਲਾ, ਡੰਕਾ ਵੱਜਿਆ ਸਾਰੇ ਜਹਾਨ ਅੰਦਰ। ਬਿਲਕੁਲ ਸਾਰੇ ਬ੍ਰਹਿਮੰਡ ਤੇ ਲੱਗੀਆਂ ਪੈਣ ਗੂੰਜਾਂ, ਪੈ ਗਈਆਂ ਸੋਚਾਂ ਸਾਰੇ ਅਸਮਾਨ ਅੰਦਰ। ਸੱਚੀ ਸੁੱਚੀ ਰੂਹ ਨੇ ਮਾਰਿਆ ਤੀਰ ਐਸਾ, ਬਿਲਕੁਲ ਸੁੱਚੀ ਰੂਹ ਨੇ ਮਾਰਿਆ ਤੀਰ ਐਸਾ, ਦਿੱਤਾ ਜ਼ਾਲਮ ਦਾ ਧੁਰ ਤੱਕ ਪਾੜ ਅੰਦਰ। ਐਸੀ ਲਹਿਰ ਚਲਾਈ ਇਨਸਾਫ ਵਾਲੀ, ਹੋਈ ਮਨੀਪੁਰ ਦੀ ਗੱਲ ਸੰਸਾਰ ਅੰਦਰ।
ਤੇਰੀ ਸ਼ਹੀਦੀ ਨੇ ਜ਼ਾਲਮ ਕਰ ਦਿੱਤਾ ਨੰਗਾ, ਦੁਖੀ ਕਿੰਨੇ ਨੇ ਦਲਿਤ ਮੁਸਲਮਾਨ ਅੰਦਰ, ਨਕਸ਼ਾ ਛਪ ਗਿਆ ਦੇਸ਼ ਪੰਜਾਬ ਵਾਲਾ, ਗੂੰਜਾਂ ਪੈ ਗਈਆਂ ਭਾਈਚਾਰੇ ਸੰਸਾਰ ਅੰਦਰ। ਜੀ ਸਾਡੇ ਦੇਸ਼ ਦਾ ਪ੍ਰਧਾਨ ਦਲੇਰ ਜਸਟਨ, ਬਿਲਕੁਲ ਸੋ ਨਾਈਸ। ਸਾਡੇ ਦੇਸ਼ ਦਾ ਪ੍ਰਧਾਨ ਦਲੇਰ ਜਸਟਨ, ਕਰਤੂਤ ਇੰਡੀਆ ਦੀ ਦਸੀ ਦਰਬਾਰ ਅੰਦਰ, ਤੁਸੀਂ ਮਾਰ ਕੇ ਸਾਡੇ ਹਰਦੀਪ ਸਿੰਘ ਨੂੰ ਭਾਜੀ ਚਾੜਤੀ, ਸਾਡੇ ਦੇਸ਼ ਆਣ ਅੰਦਰ, ਹਵਾਲੇ ਕਰੋ ਸਾਡੇ ਇੱਥੇ ਕਾਤਲਾਂ ਨੂੰ। ਬਿਲਕੁਲ ਇਹ ਜਸਟਿਨ ਟਰੂਡੋ ਦੀ, ਹਵਾਲੇ ਕਰੋ ਸਾਡੇ ਇੱਥੇ ਕਾਤਲਾਂ ਨੂੰ, ਨਹੀਂ ਤਾਂ ਤਿਆਰ ਹੋ ਜੋ ਇੰਟਰਨੈਸ਼ਨਲ ਕੋਰਟ ਅੰਦਰ। ਲੋਕਤੰਤਰ ਦਾ ਪਾਈ ਫਿਰਦੇ ਸੀ ਨਕਾਬ ਜਿਹੜੇ, ਭਾਊ ਸਾਬਤ ਹੋਏ ਕਾਤਲ ਜਹਾਨ ਅੰਦਰ। Remarkable, ਅਖੀਰ so ਦੀ ਬੜੀ nice. ਖੂਬਸੂਰਤ ਹੈ ਉਹਨਾਂ ਦੀ ਪੇਸ਼ਕਸ਼। ਜੀ ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਮਾਰ ਕੇ ਸਾਡੇ ਹਰਦੀਪ ਸਿੰਘ ਨੂੰ ਭਾਜੀ ਚਾੜਤੀ, ਸਾਡੇ ਦੇਸ਼ ਆਣ ਅੰਦਰ, ਹਵਾਲੇ ਕਰੋ ਸਾਡੇ ਇੱਥੇ ਕਾਤਲਾਂ ਨੂੰ, ਨਹੀਂ ਤਾਂ ਤਿਆਰ ਹੋ ਜਾਓ ਇੰਟਰਨੈਸ਼ਨਲ ਕੋਰਟ ਅੰਦਰ। ਲੋਕਤੰਤਰ ਦਾ ਪਾਈ ਫਿਰਦੇ ਸੀ ਨਕਾਬ ਜਿਹੜੇ, ਭਾਊ ਸਾਬਤ ਹੋਏ ਕਾਤਲ ਜਹਾਨ ਅੰਦਰ। ਬਿਲਕੁਲ ਸੋ ਨਾਈਸ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਕੇ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।